वाहिगुरू जी का खालसा वाहिगुरू जी की फतेह। सारी कौम नूं बेनती की जाती है कि खालसा राज की स्थापना बहुत जल्द होने जा रही है। सारी कौम नूं बेनती है, बच्चा समेत 2 टाइम गुरु के अगे अरदास करो, जल्दी तो जल्दी अपना देश बन जाए। देखो साडियां जमीनां नूं पै गए खोण वास्ते, सानूं दिहाड़ीदार बनाउण ते तुले होए आ। प्लीज सारी कौम नूं बेनती की जाती है, जो बच्चों नूं सुणाउंदे ने उन्होंने कहो कि कल का सूरज खालसा राज की स्थापना में नाल चढ़ूगा। सारे लोग योगदान पाउण खालसा राज की स्थापना भी। जिहड़ा नहीं पा सकदा वो अरदास कर सकदा। साडा गुरु जिहड़ा वो सुनदा हर अरदास। बेनती की जाती सारी कौम खालसा राज की स्थापना दे लई अरदास करो जी। 2 टाइम अरदास करना वादा करके जाओ। सारी कौम नूं बेनती की जाती है कि खालसा राज की स्थापना भी बेनती करो जी, अरदास करो गुरु महाराज के अगे। बहुत जल्दी खालसा राज बन जा रहा है। इंटरसेक्शन की है जी। नहीं इंटरसेक्शन पे है जी। चलो मैं कोई लेडी डिग्गी है मेरे से। हाँ जी, वाहिगुरू जी का खालसा वाहिगुरू जी की फतेह। 1984 ਦੇ ਵਿੱਚ ਜਦੋਂ ਪਹਿਲੇ ਜਿਹੜੇ ਫੌਜੀ ਨੇ ਆਪਣਾ ਜਿਹੜਾ ਆ ਪੈਰ ਜਿਹੜਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਪਾਇਆ, ਉਸੇ ਦਿਨ ਤੋਂ ਜਿਹੜੀ ਆ ਅਸੀਂ ਕਹਿੰਦੇ ਆ ਕਿ ਖਾਲਿਸਤਾਨ ਦੀ ਨੀਂਹ ਰੱਖੀ ਗਈ ਆ। ਪਰ ਉਹਦੇ ਨਾਲ ਨਾਲ ਉਸੇ ਦਿਨ ਇੰਡੀਅਨ ਸਟੇਟ ਦੀ ਹਾਰ ਹੋ ਗਈ ਸੀ। ਉਹ ਹਾਰ ਜਿਹੜੀ ਆ ਲਾਈਕ ਅੱਜ ਹੋ ਜਾਵੇ ਕੱਲ ਹੋ ਜਾਵੇ ਪੂਰਨ ਤੌਰ ਤੇ, ਪਰ ਉਹ ਜਿਹੜੀ ਹਾਰ ਸੈੱਟ ਆ ਕਿ ਉਹ ਹੋਣੀ ਹੈ। ਸੋ ਹੁਣ ਅਸੀਂ ਆਉਣ ਵਾਲੀਆਂ ਨਸਲਾਂ ਜਨਰੇਸ਼ਨ ਜਿਹੜੀਆਂ ਸਿੱਖਾਂ ਦੇ ਉਹਨਾਂ ਨੇ ਇਸ ਗੱਲ ਤੋਂ ਸਾਨੂੰ ਪਿੱਛੇ ਨਹੀਂ ਹਟਣਾ ਕਿ ਲੜਾਈ ਜਿਹੜੀ ਆ ਖਾਲਸਾ ਰਾਜ ਖਾਲਿਸਤਾਨ ਤੇ ਜਾ ਕੇ ਮੁਕੰਮਲ ਹੋਣੀ ਹੈ। ਸੋ ਕੋਸ਼ਿਸ਼ ਵੀ ਇੰਡੀਅਨ ਸਟੇਟ ਕਰੀ ਜਾਵੇ। ਜਿੰਨਾ ਵੀ ਤਸ਼ੱਦਦ ਵਰਤਦਾ ਹੈ, ਜਿੰਨੇ ਵੀ ਘੱਲੂ ਘਾਰੇ ਕਰਦਾ ਆ, ਉਹ ਇੱਕ ਖਤਰਾ ਮਹਿਸੂਸ ਕਰ ਰਿਹਾ ਸਿੱਖਾਂ ਤੋਂ। ਸੋ ਜਿਹੜੀ ਜੰਗ ਦਾ ਰੂਪ ਜਿਹੜਾ ਹੈ ਉਹ ਬਦਲਦਾ ਆ। ਉਤਰਾਈ ਚੜਾਈ ਵੀ ਜਿਹੜੀ ਆ ਮੂਵਮੈਂਟਸ ਦੇ ਵਿੱਚ ਹੁੰਦੀਆਂ, ਉਹ ਆਪਾਂ ਦੇਖੀਆਂ 84 ਤੋਂ ਲੈ ਕੇ ਅੱਜ ਦੇ ਸਮੇਂ ਤੱਕ। ਸੋ ਉਹ ਜਿਹੜਾ ਸਪੇਸ ਆ ਅਸੀਂ ਜਿਹੜਾ ਆਕੂਪਾਈ ਹੁਣ ਕਰ ਰਹੇ ਹਾਂ ਕਿ ਜੋ ਸੰਤਾਂ ਨੇ ਕਹਿ ਦਿੱਤਾ ਬਾਅਦ ਦੇ ਵਿੱਚ ਖਾਲਸਾ ਦਾ ਸੰਘਰਸ਼ ਜਿਹੜਾ ਆ ਬੜੇ ਜ਼ੋਰ ਸ਼ੋਰ ਨਾਲ ਚੱਲਿਆ, ਤੇ ਅਸੀਂ ਕਹਿ ਸਕਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਤਕਰੀਬਨ 40 ਸਾਲ ਬਾਅਦ, ਐਟਲੀਸਟ 30 ਸਾਲਾਂ ਬਾਅਦ 95 ਤੋਂ ਲੈ ਕੇ ਹੁਣ ਤੱਕ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਦੀ ਪੋਪੂਲੈਰਿਟੀ ਹੈ ਉਹ ਇੱਕ ਪੀਕ ਤੇ ਆਈ ਹੈ ਮੁੜ ਕੇ ਫੇਰ। ਕਿ ਕਈ ਸਾਲਾਂ ਤੋਂ ਜਿਹੜੀ ਗੱਲ ਦਬ ਕੇ ਹੋ ਰਹੀ ਸੀਗੀ, ਘੁੱਟ ਕੇ ਹੋ ਰਹੀ ਸੀਗੀ, ਹੁਣ ਓਪਨਲੀ ਜਿਹੜੀ ਆ ਪੰਡਾਲਾਂ ਦੇ ਵਿੱਚ ਬੱਚੇ ਜਿਹੜੇ ਆ ਖਾਲਿਸਤਾਨ ਦਾ ਝੰਡਾ ਲੈ ਕੇ ਮੋਢਿਆਂ ਤੇ ਰੱਖ ਕੇ ਇੱਕ ਮਾਣ ਦੇ ਨਾਲ ਤੁਰੇ ਫਿਰਦੇ ਆ। ਤੇ ਉਹ ਗੱਲ ਆਪਾਂ ਨੂੰ ਹੁਣ ਦੇਖਣ ਲਈ ਮਿਲ ਰਹੀ ਹੈ। ਉਹਦਾ ਇੱਕ ਵੱਡਾ ਕਾਰਨ ਜਿਹੜਾ ਆ ਉਹ ਭਾਜੀ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹੀਦੀ 2023 ਦੇ ਵਿੱਚ ਹੋਈ, ਜਿਹੜੀ ਇੰਡੀਅਨ ਨੈਸ਼ਨਲ ਜਿਹੜੀ ਟ੍ਰਾਂਸਨੈਸ਼ਨਲ ਆਪਰੇਸ਼ਨ ਦੇ ਕਾਰਨ। ਆਪਾਂ ਇਹ ਨਗਰ ਕੀਰਤਨ ਸ਼ੁਰੂ ਕਰਿਆ ਜੀ ਪੰਚਮ ਪਾਤਸ਼ਾਹ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ 'ਚ। ਜਦੋਂ ਅੱਜ ਤੋਂ 13 ਸਾਲ ਪਹਿਲਾਂ ਆਪਾਂ ਨਗਰ ਕੀਰਤਨ ਸਟਾਰਟ ਕੀਤਾ ਸੀ, ਮੁਸ਼ਕਲਾਂ ਤਾਂ ਦੇਖੋ ਦਿਨ ਬਾਈ ਦਿਨ ਆਉਂਦੀਆਂ ਹੀ ਆ। ਜਿੱਦਾਂ ਉਦੋਂ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਸੀ, ਹੁਣ ਹੋਰ ਤਰ੍ਹਾਂ ਦੀਆਂ, ਪਰ ਡੈਫੀਨੇਟਲੀ ਇਹ ਇੱਕ ਸਾਨੂੰ ਮਹਿਸੂਸ ਹੁੰਦਾ ਹੈ ਰਾਈਟ ਕਾਜ ਸੀ। ਜਿਸ ਹਿਸਾਬ ਦੇ ਨਾਲ ਸੰਗਤ ਜੁੜਦੀ ਆ ਇਸ ਨਗਰ ਕੀਰਤਨ ਦੇ ਵਿੱਚ, ਸ਼ਹੀਦਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕਰਨ, ਰਿਸਪੈਕਟ ਆਉਂਦੀ ਆ, ਉਹਨੂੰ ਦੇਖ ਕੇ ਅਸੀਂ 100% ਸੈਟੀਸਫਾਈਡ ਹੁੰਨੇ ਆ। ਦੂਜੀ ਗੱਲ, ਜਿਹੜੇ ਐਦਾਂ ਦੇ ਨਗਰ ਕੀਰਤਨ ਆ ਉਹਨਾਂ ਤੇ ਅਸੀਂ ਆਪਦੀ ਸੋਵਰੇਨਿਟੀ ਦੀ, ਆਪਦੀ ਆਜ਼ਾਦੀ ਦੀ ਗੱਲ ਕਰ ਸਕਦੇ ਹਾਂ। ਆਜ਼ਾਦੀ ਦੀ ਗੱਲ ਕਰਨ ਨੂੰ ਵਾਸਤੇ ਸਾਨੂੰ ਇਦਾਂ ਦੇ ਸਮਾਗਮ ਤੇ ਆਪਣੀ ਅਗਲੀਆਂ ਜਨਰੇਸ਼ਨਸ ਨੂੰ ਦੱਸਣ ਵਾਸਤੇ, ਕਿਉਂਕਿ ਜਿਨ੍ਹਾਂ ਦਾ ਅਸੀਂ ਗੁਲਾਮ ਆ ਜਾਂ ਜਿਨ੍ਹਾਂ ਨੇ ਪੰਜਾਬ ਨੂੰ ਆਕੂਪਾਈਡ ਕੀਤਾ ਹੋਇਆ, ਉਹ ਬਹੁਤ ਪਾਵਰਫੁਲ ਲੋਕ ਨੇ। ਉਹਨਾਂ ਕੋਲੇ ਮੀਡੀਆ, ਸਰਕਾਰਾਂ, ਏਜੰਸੀਆਂ ਉਹ ਬਹੁਤ ਕੁਛ ਕਰਦੇ ਨੇ ਤੇ ਉਹਨੂੰ ਰੋਕਣ ਵਾਸਤੇ ਅਸੀਂ ਜਿੰਨੀ ਕੋਸ਼ਿਸ਼ ਹੋਵੇ ਉਹ ਇੱਥੇ ਵੀ ਕਰਦੇ ਹਾਂ। ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਹੁੰਦਾ। ਅਸੀਂ ਜਿਹੜਾ ਸਾਡਾ ਮਕਸਦ ਹੈ ਵੀ ਅਸੀਂ ਨੈਕਸਟ ਜਨਰੇਸ਼ਨ ਅਸੀਂ ਆਪਣਾ ਇਹ ਸੁਨੇਹਾ ਪਹੁੰਚਾ ਸਕੀਏ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਬਹੁਤ ਤਰ੍ਹਾਂ ਦੇ ਪ੍ਰਚਾਰ ਕੀਤੇ ਜਾ ਰਹੇ ਆ ਐਂਟੀ ਸਿੱਖ, ਬਹੁਤ ਤਰ੍ਹਾਂ ਨੂੰ ਜਸਟੀਫਾਈ ਕਰਿਆ ਜਾ ਰਿਹਾ। ਉਹਦੇ ਵਿੱਚ ਸਾਡੇ ਵਰਗੇ ਚਿਹਰੇ ਮੋਹਰੇ ਵਾਲੇ ਲੋਕ ਵੀ ਨੇ। ਉਹਨੂੰ ਆਪਾਂ ਉਹਦੀ ਮਾਰ, ਉਹਨੂੰ ਕਾਟ ਕਰਨ ਵਾਸਤੇ ਐਦਾਂ ਦੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਆ। ਉਹਦੇ ਵਿੱਚ ਅਸੀਂ ਬਹੁਤ ਕਾਮਯਾਬ ਆ। ਅਸੀਂ ਸਿਰਫ ਆਰਗੇਨਾਈਜ਼ ਕਰਦੇ ਆ। ਇਹ ਜਿੰਨਾ ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਦਾ ਪਿਆਰ ਆ। ਜਿਵੇਂ ਆਪਾਂ ਐਗਜ਼ਾਮਪਲ ਲਈਏ, ਰੈਫਰੈਂਡਮ ਤੋਂ ਪਹਿਲਾਂ ਆਮ ਕਿਹਾ ਜਾਂਦਾ ਸੀ 4-5 ਸਿੱਖ ਨੇ,
ਜਿਹੜੇ ਵੱਖਰੇ ਰਾਜ ਦੀ ਗੱਲ ਕਰਦੇ ਨੇ, ਪਰ ਉਹਨੂੰ ਲੱਖਾਂ ਸਿੱਖਾਂ ਜਦੋਂ ਵੋਟਾਂ ਪਾਉਣ ਨਿਕਲੇ ਤੇ ਉਹਨਾਂ ਨੇ ਉਹ ਜਵਾਬ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਇਹ ਨਗਰ ਕੀਰਤਨ ਹੈ, ਇਹ ਸਾਲਾਨਾ ਨਗਰ ਕੀਰਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਅਤੇ 1984 ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਅਜੋਕੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ ਹੁੰਦਾ ਹੈ ਜੀ। ਬਹੁਤ ਹੀ ਭਾਰੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਅੱਜ ਆਪਾਂ ਟੋਲਬਰਨ ਤੇ ਸੈਂਡਵੁੱਡ ਦੇ ਉੱਤੇ ਜਿਹੜੀ ਸੈਂਟਰ ਸਟੇਜ ਲਾਈ ਆ ਉੱਥੇ ਖੜੇ ਆ ਜੀ। ਠਾਠਾ ਮਾਰਦਾ ਇਕੱਠ ਸੰਗਤ ਦਾ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਜੀ, ਜਿਹੜੇ ਮਰਜੀਵੜਾਂ ਨੇ ਉੱਥੇ ਸ਼ਹੀਦੀ ਦਿੱਤੀ, ਉਹਨਾਂ ਨੂੰ ਯਾਦ ਕਰਨ ਦੇ ਲਈ ਹਰ ਇੱਕ ਜਿਹੜਾ ਸਿੱਖ ਹਿਰਦਾ ਉਹ ਕੋਸ਼ਿਸ਼ ਕਰਦਾ ਕਿ ਜੂਨ ਦੇ ਦਿਨਾਂ ਵਿੱਚ ਉਹਨਾਂ ਦੀ ਸ਼ਹੀਦੀ ਨੂੰ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ। ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਅਮਰ ਸ਼ਹੀਦ ਜਨਰਲ ਸਵੇਗ ਸਿੰਘ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਅਮਰ ਸ਼ਹੀਦ ਬਾਬਾ ਠਾਰਾ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਸੈਂਕੜੇ ਸਿੰਘਾਂ ਨੇ ਆਪਣੇ ਜਾਨਾਂ ਦੀ ਆਹੂਤੀ ਦੇ ਕੇ, ਜੋ ਲੱਖਾਂ ਦੀ ਤਾਦਾਦ ਦੇ ਵਿੱਚ ਹਿੰਦੁਸਤਾਨੀ ਮਿਲਟਰੀ ਉੱਤੇ ਚੜ੍ਹ ਕੇ ਆਈ ਸੀ, ਉਹਨੂੰ ਲੋਹੇ ਦੇ ਚਨੇ ਚਬਾਏ। ਅੱਜ ਉਹਨਾਂ ਨੂੰ ਯਾਦ ਕਰਨ ਵਾਸਤੇ ਆਪਾਂ ਖਾਸ ਤੌਰ ਤੇ ਇੱਥੇ ਪਹੁੰਚੇ ਹਾਂ। ਜੋ ਅਜੋਕੇ ਸੰਘਰਸ਼ ਦੀ ਸਥਿਤੀ ਹੈ ਜੀ, ਉਹ ਆਪ ਜੀ ਨੂੰ ਪਤਾ ਹੈ ਕਿ ਜਿਹੜੇ ਹਿੰਦੁਸਤਾਨ ਦੀਆਂ ਸਰਕਾਰਾਂ ਉਹ ਸਿੱਖਾਂ ਦੀਆਂ ਮੁੱਢ ਕਦੀਮ ਤੋਂ ਦੁਸ਼ਮਣ ਨੇ ਔਰ ਉਹ ਆਪਣੀ ਜਿਹੜੀ ਦੁਸ਼ਮਣੀ ਆ ਉਹ ਨਿਭਾ ਰਹੀਆਂ ਜੀ। ਚਾਹੇ ਅਸੀਂ ਅੱਜ ਕੈਨੇਡਾ ਵਰਗੇ ਦੇਸ਼ਾਂ ਵਿੱਚ, ਇੰਗਲੈਂਡ ਵਰਗੇ ਦੇਸ਼ਾਂ ਵਿੱਚ, ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹੁੰਚ ਚੁੱਕੇ ਹਾਂ, ਪਰ ਇੱਥੇ ਵੀ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਸ਼ਹਾਦਤ ਇਸ ਚੀਜ਼ ਦੀ ਗਵਾਹ ਕਿ ਉਹਨਾਂ ਨੇ ਸਾਨੂੰ ਇੱਥੇ ਵੀ ਭੁਲਾਇਆ ਨਹੀਂ। ਜੇ ਅਸੀਂ ਅੱਜ ਵੀ ਇੱਥੇ ਆਜ਼ਾਦੀ ਦੀ ਗੱਲ ਕਰਦੇ ਹਾਂ, ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਇੱਥੇ ਆ ਕੇ ਵੀ ਸਾਨੂੰ ਮਾਰਦੇ ਆ।
ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਇਲੈਕਸ਼ਨਾਂ ਹੋਈਆਂ, ਸਿੱਖਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਆ ਉਹਨੂੰ ਜਿਤਾਇਆ ਵੋਟਾਂ ਪਾ ਕੇ। ਉਹ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਜਿਹੜੀ ਲਿਬਰਲ ਪਾਰਟੀ ਪਹਿਲਾਂ ਟਰੂਡੋ ਸਾਹਿਬ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਚੱਲਦੀ ਸੀ, ਉਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਕੇ ਜਿਹੜੀ ਉੱਥੋਂ ਦੀ ਮੋਦੀ ਸਰਕਾਰ, ਹਿੰਦੁਸਤਾਨ ਦੀਆਂ ਏਜੰਸੀਆਂ ਸੀ, ਉਹਨਾਂ ਨੂੰ ਦੋਸ਼ੀ ਠਹਿਰਾਇਆ ਅਤੇ ਇਹ ਗੱਲ ਬਿਲਕੁਲ ਦੁਨੀਆ ਦੇ ਸਾਹਮਣੇ ਕਲੀਅਰ ਕੀਤੀ ਕਿ ਜੋ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਜਾਂ ਭਾਈ ਗੁਰਪਤਵੰਤ ਸਿੰਘ ਪੰਨੂ ਦੀ ਜੋ ਕਤਲ ਦੀ ਸਾਜ਼ਿਸ਼ ਸੀ, ਉਹਦੇ ਪਿੱਛੇ ਹਿੰਦੁਸਤਾਨ ਦੀਆਂ ਏਜੰਸੀਆਂ, ਇੱਥੋਂ ਤੱਕ ਕਿ ਅਮਿਤ ਸ਼ਾਹ ਤੱਕ, ਅਜੀਤ ਡੋਭਲ ਤੱਕ ਤੋਂ ਉਹਨਾਂ ਨੇ ਨਾਮਜ਼ਦ ਕੀਤਾ ਕਿ ਉੱਥੋਂ ਤੱਕ ਗੱਲ ਪਹੁੰਚੀ ਹੋਈ ਸੀ। ਉਹਨਾਂ ਨੇ ਇਹ ਸਾਰੀ ਜਿਹੜੀ ਚੀਜ਼ ਹੈ ਇਹਦੀ ਪ੍ਰਵਾਨਗੀ ਦਿੱਤੀ ਤੇ ਫਿਰ ਇਹ ਜਿਹੜੀ ਪਲਾਨ ਇੱਕ ਬਣੀ। ਪਰ ਬਹੁਤ ਜਿਹੜੀ ਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਕੈਨੇਡਾ ਇੱਕ ਹਿਊਮਨ ਰਾਈਟਸ ਦਾ ਚੈਂਪੀਅਨ ਅਖਵਾਉਂਦਾ, ਔਰ ਇੱਥੋਂ ਦੀ ਜਿਹੜੀ ਅੱਜ ਕੱਲ੍ਹ ਦੀ ਲਿਬਰਲ ਸਰਕਾਰ ਹੈ ਜਿਹਨੂੰ ਸਿੱਖਾਂ ਨੇ ਵੋਟਾਂ ਪਾ ਕੇ ਜਿਤਾਇਆ, ਸਾਡੇ 19-20 ਜਿਹੜੇ ਸਿੱਖ MP ਉੱਥੇ ਵਿੱਚ ਬੈਠੇ ਨੇ, ਪਰ ਫਿਰ ਵੀ ਮਾਰਕ ਕਾਰਨੀ ਵੱਲੋਂ ਜਿਹੜਾ ਸਾਡਾ ਸਿੱਖਾਂ ਦਾ ਕਾਤਲ ਹੈ ਮੋਦੀ, ਉਹਨੂੰ G7 ਦੇ ਵਿੱਚ ਸੱਦਾ ਦੇ ਕੇ ਸਿੱਖਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਔਰ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਪ੍ਰਤੀਕਰਮ ਆ ਉਹ ਸਿੱਖਾਂ ਜਿਹੜੀਆਂ ਜਥੇਬੰਦੀਆਂ ਉਹ ਉੱਥੋਂ ਦੇਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਦੇ ਵੀ ਰਹੀਆਂ ਨੇ। ਸੋ ਅਸੀਂ ਵੀ ਇੱਥੋਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਚੰਗਾ ਹੋਵੇਗਾ ਕਿ ਜਿਹੜੇ ਸਾਡੇ ਸਿੱਖ MP ਨੇ ਜਾਂ ਜਿਹੜੇ ਸਿੱਖ ਰਾਈਡਿੰਗ ਦੇ ਵਿੱਚੋਂ ਬਣੇ ਹੋਏ MP ਨੇ, ਉਹ ਆਪਣਾ ਜਿਹੜਾ ਸਟੈਂਡ ਹੈ ਇਸ ਗੱਲ ਦੇ ਉੱਤੇ ਜ਼ਰੂਰ ਸਪਸ਼ਟ ਕਰਨ। ਜੇ ਅਸੀਂ ਕਹੀਏ ਕਿ ਨਸਲਕੁਸ਼ੀ 84 ਚ ਫਿਨਿਸ਼ ਹੋ ਗਈ ਸੀ ਜਾਂ 95 ਚ ਫਿਨਿਸ਼ ਹੋ ਗਈ ਸੀਗੀ, ਉਹ ਗੱਲ ਨਹੀਂ, ਉਹਦਾ ਰੂਪ ਬਦਲਿਆ ਆ। ਉਹ ਜਿਹੜੀ ਨਸਲਕੁਸ਼ੀ ਆ ਉਹ ਬੋਲੀ ਦੇ ਰੂਪ ਦੇ ਵਿੱਚ, ਨਸ਼ਿਆਂ ਦੇ ਰੂਪ ਦੇ ਵਿੱਚ, ਮੈਸ ਮਾਈਗ੍ਰੇਸ਼ਨ ਦੇ ਰੂਪ ਦੇ ਵਿੱਚ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਵੀ, ਜਿੱਥੇ ਭਾਜੀ ਹਰਦੀਪ ਸਿੰਘ ਨਿੱਜਰ ਨੂੰ ਜਾਂ ਭਾਈ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕੀਤਾ ਗਿਆ ਬਾਹਰਲੇ ਦੇਸ਼ਾਂ ਦੇ ਵਿੱਚ, ਉਹ ਵੀ ਸਾਨੂੰ ਦੇਖਣ ਲਈ ਮਿਲੀ। ਹੁਣ ਜਿੱਥੇ ਅਸੀਂ ਖੜੇ ਆ ਇਸ ਟਾਈਮ ਦੇ ਉੱਤੇ ਕਿ ਜੇ ਅਸੀਂ ਇਹ ਦੇਖ ਰਹੇ ਹਾਂ ਕਿ ਸਾਨੂੰ 2 ਸਾਲ ਜਿਹੜੇ ਆ 2023 ਤੋਂ ਲੈ ਕੇ ਅੱਜ ਤੱਕ ਅਸੀਂ ਇੰਡੀਆ ਨੂੰ ਹਰੇਕ ਪਾਸੇ ਘੇਰਿਆ, ਕਿ ਕੈਨੇਡਾ ਨੇ ਇੰਡੀਅਨ ਸਟੇਟ ਨੂੰ ਘੇਰਿਆ, ਸਿੱਖਾਂ ਨੇ ਇੰਡੀਅਨ ਸਟੇਟ ਨੂੰ ਘੇਰਿਆ, ਦੁਨੀਆ ਭਰ ਦੇ ਜਿਹੜੇ ਦੇਸ਼ ਆ ਉਹਨਾਂ ਨੇ ਵੀ ਇੰਡੀਆ ਦਾ ਜਿਹੜਾ ਅਸਲ ਚਿਹਰਾ ਆ ਉਹ ਦੇਖਿਆ। ਹੁਣ ਜਦੋਂ ਅਸੀਂ ਮਾਰਕ ਕਾਰਨੀ ਨੇ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇੰਡੀਆ ਨੂੰ ਇੱਕ ਸੱਦਾ ਦਿੱਤਾ, ਮੋਦੀ ਨੂੰ ਇੱਕ ਸੱਦਾ ਦਿੱਤਾ ਕਿ ਉਹ G7 ਦੇ ਵਿੱਚ ਉਹ ਸ਼ਮੂਲੀਅਤ ਭਰਨ, ਉਹਦੇ ਵਿੱਚ ਸਿੱਖਾਂ ਨੇ ਇੱਕ ਜਿਹੜਾ U-turn ਦੇਖਿਆ ਕਿ ਹੁਣ ਜਿਹੜੀ ਲਿਬਰਲ ਪੋਲਿਟਿਕਸ ਆ ਜਾਂ ਕੈਨੇਡੀਅਨ ਪੋਲਿਟਿਕਸ ਆ, ਸਿੱਖਾਂ ਨੇ ਇਹਦੇ ਵਿੱਚ ਹੁਣ ਕੀ ਕਰਨਾ ਆ। ਆਈ ਥਿੰਕ ਇਹਦੇ ਵਿੱਚ 2 ਸਵਾਲ ਸਾਡੇ ਲਈ ਅਹਿਮ ਆ। ਪਹਿਲਾ ਸਵਾਲ ਹੈ ਕਿ ਜਿਹੜੇ ਸਾਡੇ ਸਿੱਖ ਨੁਮਾਇੰਦੇ ਆ, ਸਿੱਖ MPs ਆ, ਬੋਥ ਕੰਜ਼ਰਵੇਟਿਵ ਤੇ ਲਿਬਰਲ ਪਾਰਟੀ ਦੇ ਵਿੱਚ, ਉਹਨਾਂ ਦੀ ਕੀ ਪੋਜੀਸ਼ਨ ਆ। ਅਸਾਂ ਸਿੱਖ ਜਿਹੜੇ ਸੁਖ ਧਾਲੀਵਾਲ ਆ, ਸਾਨੂੰ ਕਿਸੇ ਦੀ ਪੋਜੀਸ਼ਨ ਦਾ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਇਸ ਗੱਲ ਨੂੰ ਲੈ ਰਹੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਆ, ਗੁਰਦੁਆਰੇ ਸਾਹਿਬਾਨ ਆ, ਉਹ ਵੀ ਜਿਹੜਾ ਹੈ ਉਹਨਾਂ ਤੋਂ ਆਨਸਰ ਲੈਣਗੇ। ਪਰ ਨਾਲ ਜਿਹੜਾ ਵੱਡਾ ਸਵਾਲ ਇਹ ਹੈ ਕਿ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇਹ ਜਿਹੜੀ ਰਿਲੇਸ਼ਨਸ਼ਿਪ ਨੂੰ ਮੁੜ ਕੇ ਮਜ਼ਬੂਤ ਕਰਨਾ ਇੰਡੀਆ ਦੇ ਨਾਲ, ਇਹ ਸਿੱਖਾਂ ਦੇ ਲਈ ਕੀ ਮਾਇਨਾ ਰੱਖਦਾ ਹੈ, ਕਿ ਕੀ ਪਰਪਸ ਹੈ ਇਹਦੀ। ਔਰ ਸਿੱਖਾਂ ਨੂੰ ਆਪਣੀ ਜਿਹੜੀ ਇਹ ਨਹੀਂ ਆਸ ਰੱਖਣੀ ਚਾਹੀਦੀ ਕਿ ਇੱਕ ਪੋਲੀਟੀਕਲ ਪਾਰਟੀ ਜਾਂ ਇੱਕ ਕੋਈ ਨੁਮਾਇੰਦਾ ਉਹਨੇ ਸਾਡੇ ਹੱਕ ਦੇ ਵਿੱਚ ਹਮੇਸ਼ਾ ਲਈ ਭੁਗਤਣਾ ਆ। ਇਹ ਸਾਡੀਆਂ ਪਾਰਟੀਆਂ ਨਹੀਂ ਹੈਗੀਆਂ, ਨਾ ਹੀ ਸਾਡੇ ਨੁਮਾਇੰਦੇ ਆ। ਇਹਨਾਂ ਨੇ ਆਪਣੇ ਜਿਹੜੇ ਇੰਟਰਸਟ ਆ ਪਹਿਲਾਂ ਦੇਖਣੇ ਆ। ਸੋ ਇਸ ਪੋਲਿਟਿਕਸ ਦੇ ਵਿੱਚ ਸਿੱਖਾਂ ਦੀ ਬਲਬੁੱਧੀ ਜਿਹੜੀ ਆ ਉਹਨੇ ਕੰਮ ਕਰਨਾ ਆ। ਕਦੀ ਕਦੀ ਸਾਨੂੰ ਇਦਾਂ ਹੋਣਾ ਹੈ ਕਿ ਸਟੇਟ ਜਿਹੜਾ ਆ ਕੈਨੇਡਾ ਆ ਉਹ ਸਾਡੇ ਨਾਲ ਆ, ਕਦੀ ਕਦੀ ਇਹ ਹੋਣਾ ਆ ਕਿ ਉਹਨਾਂ ਦੇ ਇੰਟਰਸਟ ਇਦਾਂ ਦੇ ਹੁਣ ਬਣ ਗਏ ਆ। ਟਰੰਪ ਨੇ ਦੁਨੀਆ ਨੂੰ ਛੋਟਾ ਕਰ ਦਿੱਤਾ ਆ ਤੇ ਉਹ ਹੋਰ ਪਾਰਟਨਰਸ, ਹੋਰ ਜਿਹੜੇ ਰੀਜਨਲ ਪਾਰਟਨਰਸ, ਹੋਰ ਪੈਸੀਫਿਕ ਰਿਮ ਦੇ ਵਿੱਚ ਚਾਈਨਾ ਨੂੰ ਕਾਊਂਟਰ ਕਰਨ ਲਈ ਉਹ ਕਿਸ ਨੂੰ ਲੱਭ ਰਹੇ ਆ। ਉਹਨਾਂ ਦੀ ਆਸ ਹੁਣ ਫਿਰ ਇੰਡੀਆ ਤੇ ਟਿਕ ਗਈ ਹੈ। ਪਰ ਇਹਦੇ ਵਿੱਚ ਜਿਹੜੀ ਇੱਕ ਗੱਲ ਜਿਹੜੀ ਬਹੁਤ ਖਤਰਨਾਕ ਆ ਸਿੱਖਾਂ ਦੇ ਲਈ ਤੇ ਕੈਨੇਡਾ ਦੇ ਲਈ ਵੀ, ਕਿ ਜਦੋਂ ਤੁਸੀਂ ਇੱਕ ਮਰਡਰਸ ਸਟੇਟ, ਇੱਕ ਜੈਨੋਸਾਈਡ ਸਟੇਟ ਇੰਡੀਆ ਵਾਂਗ ਤੇ ਮੋਦੀ ਵਰਗੇ ਨੂੰ ਤੁਸੀਂ ਇੱਥੇ ਸਪੇਸ ਦਿੰਦੇ ਆ ਕਿ ਸਿੱਖਾਂ ਨੇ ਆਲਰੇਡੀ ਉਹ ਵਾਇਲੈਂਸ ਦੇਖਿਆ ਆ, ਪੋਲੀਟੀਕਲ ਅਸੈਸੀਨੇਸ਼ਨ ਭਾਈ ਹਰਦੀਪ ਸਿੰਘ ਨਿੱਜਰ ਦੇ ਰੂਪ ਦੇ ਵਿੱਚ, ਐਕਸਟੋਰਸ਼ਨਸ ਤੇ ਉਹ ਮਰਡਰ ਦੇ ਵਿੱਚ, ਜਿਹੜਾ ਕਿ ਤੁਸੀਂ ਹਰਜੀਤ ਸਿੰਘ ਖੱਡੇ ਦੇ ਕੇਸ ਦੇ ਵਿੱਚ ਵੀ ਦੇਖ ਸਕਦੇ ਆ। ਪਰ ਕਈ ਇਦਾਂ ਦੇ ਕੇਸ ਹੋਏ, ਬੱਚੇ, ਕਿਸੇ ਦੇ ਬੱਚਿਆਂ ਨੂੰ ਕਿਡਨੈਪ ਕਰਨ ਦੇ ਜਿਹੜੀਆਂ ਧਮਕੀਆਂ ਆਉਂਦੀਆਂ, ਇੰਡੀਅਨ ਗੈਂਗਸਟਰਸ ਜਿਨ੍ਹਾਂ ਨੂੰ ਅਕਤੂਬਰ 2024 ਦੇ ਵਿੱਚ ਕੈਨੇਡਾ ਦੀ ਸਰਕਾਰ ਨੇ ਸਾਫ਼ ਕਹਿਤਾ ਸੀਗਾ ਕਿ ਇੰਡੀਅਨ ਏਜੰਟਸ ਜਿਹੜੇ ਆ ਇੰਡੀਆ ਦੇ ਸ਼ਹਿਰ ਦੇ ਨਾਲ, ਇੰਡੀਅਨ ਸਟੇਟ ਦੇ ਨਾਲ ਉਹ ਕੰਮ ਕਰਕੇ ਇਹ ਜਿਹੜੇ ਗੈਂਗਸਟਰਸ ਆ ਇੱਥੇ ਆਉਂਦੇ ਆ, ਲੋਕਾਂ ਨੂੰ ਐਕਸਟੋਰਟ ਕਰਦੇ ਆ, ਮਰਡਰ ਕਰਦੇ ਆ, ਉਹਨਾਂ ਦੇ ਬਿਜ਼ਨੈਸਸ ਨੂੰ ਲੁੱਟਦੇ ਆ, ਅੱਗ ਲਾਉਂਦੇ ਆ। ਇਹ ਸਾਰਾ ਕੁਝ ਇੰਡੀਅਨ ਸਟੇਟ ਕਰਾ ਰਿਹਾ ਹੈ ਤੇ ਉਸ ਕਾਰਨ ਇੰਡੀਅਨ ਡਿਪਲੋਮੈਟਸ ਤੇ ਉਹਨਾਂ ਦਾ ਹਾਈ ਕਮਿਸ਼ਨਰ ਇੱਥੋਂ ਕੱਢਿਆ ਗਿਆ।
ਹੁਣ 6 ਮਹੀਨੇ ਬਾਅਦ ਜੂਨ 6 ਨੂੰ ਅਨਾਉਂਸਮੈਂਟ ਹੁੰਦੀ ਹੈ ਕਿ ਮੋਦੀ ਆ ਰਿਹਾ ਹੈ, ਜਦੋਂ ਸਿੱਖ ਦੁਨੀਆ ਭਰ ਦੇ ਵਿੱਚ ਜੂਨ 1984 ਦਾ ਜਿਹੜਾ ਤੀਜਾ ਘੱਲੂਘਾਰਾ ਆ ਉਹਨੂੰ ਕਮੈਮੋਰੇਟ ਕਰ ਰਹੇ ਆ। ਤੇ ਆਉਣਾ ਵੀ ਉਹਨਾਂ ਨੇ G7 ਤੇ ਉਹ ਦਿਨਾਂ ਦੇ ਵਿੱਚ ਆ, ਜੂਨ 14 ਤੋਂ 17 ਦੇ ਵਿੱਚ, ਜਦੋਂ ਜੂਨ 18 ਨੂੰ 2 ਸਾਲ ਹੋ ਜਾਣੇ ਆ ਭਾਜੀ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਨੂੰ। ਸੋ ਇਹ ਆਲਮੋਸਟ ਇੱਕ ਐਡਿੰਗ ਇੰਜਰੀ ਤੇ ਇਨਸਲਟ ਵਾਲੀ ਗੱਲ ਬਣ ਗਈ ਕਿ ਇਹ ਦਿਨਾਂ ਦੇ ਵਿੱਚ ਇਹ ਸਭ ਕੁਝ ਹੋਣਾ, ਇਸ ਤਰੀਕੇ ਦੇ ਨਾਲ ਹੋਣਾ, ਇੰਨੀ ਤੇਜ਼ੀ ਦੇ ਨਾਲ ਹੋਣਾ ਜਦੋਂ ਦੀ ਇਹ ਨਵੀਂ ਸਰਕਾਰ ਕੈਨੇਡਾ 'ਚ ਬਣੀ ਹੈ। ਇਹ ਸਿਗਨਲ ਕਰ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਆਪਣੀ ਪੋਲਿਟਿਕਸ ਨੂੰ ਮੁੜ ਕੇ ਫਿਰ ਇੱਕ ਉਹਨਾਂ ਨੂੰ ਦੇਖਣਾ ਪੈਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ, ਕਿਹਦੇ ਨਾਲ ਖੜੇ ਹਾਂ, ਤੇ ਇੱਕ ਨਿਊ ਫਿਊਚਰ ਜਿਹੜਾ ਹੈ ਉਹ ਚਾਰਟ ਕਰਨ ਦੀ ਲੋੜ ਆ। ਇਹਦੇ ਨਾਲ ਨਾਲ ਅਸੀਂ ਇਹ ਵੀ ਸੋਚ ਰਹੇ ਹਾਂ ਕਿ ਜੋ ਜੂਨ 14 ਨੂੰ ਆਟਵਾ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ ਹੈ ਸਿੱਖਾਂ ਦਾ ਜੂਨ 1984 ਨੂੰ ਕਮੈਮੋਰੇਟ ਕਰਨ ਲਈ, ਉਸੇ ਦਿਨ G7 ਦੇ ਆਲੇ ਦੁਆਲੇ ਸ਼ੁਰੂ ਹੋਣਾ ਆ ਕਿ ਇੱਕ ਨੈਸ਼ਨਲ ਜਿਹੜੀ ਲੀਡਰਸ਼ਿਪ ਜਿਹੜੀ ਹੈ ਸਿੱਖਾਂ ਦੀ ਗੁਰਦੁਆਰਿਆਂ ਤੋਂ ਜਥੇਬੰਦੀਆਂ ਦੀ ਉੱਥੇ ਇਕੱਤਰ ਹੋਵੇ ਤੇ ਆਟਵਾ ਦੇ ਵਿੱਚ ਹੀ ਫੈਸਲੇ ਲਏ ਜਾਣ ਜੂਨ 14 ਨੂੰ ਕਿ ਹੁਣ ਅਸੀਂ ਅਗਲੇ ਸਟੈਪਸ ਕੀ ਲੈਣੇ ਆ, ਅਸੀਂ ਇਸ ਗਵਰਨਮੈਂਟ ਦੇ ਨਾਲ ਕਿੱਦਾਂ ਅਸੀਂ ਰਿਲੇਸ਼ਨਸ਼ਿਪ ਬਣਾਉਣਾ ਹੈ, ਕੀ ਅਸੀਂ ਇਹਨਾਂ ਦੇ ਨਾਲ ਕਰ ਸਕਦੇ ਹਾਂ, ਤੇ ਇਮੀਡੀਏਟ ਕੋਈ ਮਤੇ ਰੈਜ਼ੋਲੂਸ਼ਨਸ ਕੀ ਆ ਕੋਈ ਸਿੱਖ ਜਿਹੜੇ ਆ ਉਹ ਤੇ ਅਮਲ ਕਰਨ ਤੇ ਆਪਣਾ ਜਿਹੜਾ ਇਹ ਭਵਿੱਖ ਹੈ ਬੱਚਿਆਂ ਲਈ ਅਸੀਂ ਉਹਨੂੰ ਸਾਂਭਣ ਜੋਗੇ ਹੋਈਏ। ਕਿਉਂਕਿ ਜੋ ਆਉਣ ਚੱਲ ਰਿਹਾ ਆ, ਅਸੀਂ ਆਲਮੋਸਟ 2 ਸਾਲ ਪਿੱਛੇ ਮੁੜ ਕੇ ਫੇਰ ਚਲੇ ਗਏ ਆ ਭਾਜੀ ਹਰਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ। ਇੰਡੀਆ ਨੂੰ ਅਕਾਊਂਟੇਬਲ ਨਹੀਂ ਰੱਖਿਆ, ਇੰਡੀਆ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ, ਇੰਡੀਆ ਨੇ ਕੋਈ ਵੀ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਭਾਗ ਨਹੀਂ ਲਿਆ। ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੈ ਕਿ ਨਾ ਅਸੀਂ ਤੁਹਾਡੇ ਨਾਲ ਕੋਈ ਰਲ ਮਿਲ ਕੇ ਕੰਮ ਕਰਨਾ ਹੈ, ਨਾ ਅਸੀਂ ਮੰਨਦੇ ਹਾਂ ਕਿ ਤੁਹਾਡੇ ਕੋਲ ਕੋਈ ਐਵੀਡੈਂਸ ਹੈ, ਹਾਲੇ ਕਿ ਉਹ ਐਵੀਡੈਂਸ ਪੇਸ਼ ਕਈ ਵਾਰ ਕੀਤੀ ਗਈ ਹੈ ਉਹਨਾਂ ਨੂੰ। ਸੋ ਆਈ ਥਿੰਕ ਇਹ ਸਾਰੇ ਕਾਸੇ ਦੇ ਵਿੱਚ ਜਦੋਂ ਅਸੀਂ ਇਹ ਦੌਰ ਦੇਖ ਰਹੇ ਹਾਂ, ਜਿਹੜੀ ਮੂਵਮੈਂਟ ਹੈ ਉਹ ਤਕੜੀ ਹੈ। ਮੇਰੇ ਹਿਸਾਬ ਦੇ ਨਾਲ ਇਟਸ ਐਟ ਇਟਸ ਪੀਕ ਰਾਈਟ ਡਾਊਨ 1995 ਤੋਂ ਬਾਅਦ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ, ਜਸਟ ਬਿਕਾਜ਼ ਕਿ ਕਿਸੇ ਨੂੰ ਇਨਵੀਟੇਸ਼ਨ ਮਿਲਿਆ ਕੈਨੇਡਾ ਆਉਣ ਦੇ ਵਿੱਚ। ਸਾਡੀ ਮੂਵਮੈਂਟ ਜਿਹੜੀ ਹੈ ਉਹ ਪਿੱਛੇ ਨਹੀਂ ਜਾਂਦੀ, ਨਾ ਸਾਡੇ ਇਹਦੇ ਵਿੱਚ ਕੋਈ ਹਾਰ ਆ। ਸਾਨੂੰ ਸਿਰਫ ਐਡਜਸਟ ਕਰਨ ਦੀ ਲੋੜ ਆ ਕਿ ਦੁਨਿਆਵੀ ਪੋਲਿਟਿਕਸ ਦੇ ਵਿੱਚ ਸਿੱਖਾਂ ਨੇ ਆਪਣੀ ਲੌਬੀ ਐਫਰਟ ਤੇ ਆਪਣਾ ਜਿਹੜਾ ਸੰਘਰਸ਼ ਹੈ ਉਹਨੂੰ ਕਾਇਮ ਕੀਤਾ ਰੱਖਣਾ ਹੈ। ਇਹਦੇ ਵਿੱਚ ਵੀ ਅਸੀਂ ਜਿੰਨਾ ਚਿਰ ਡੋਲਦੇ ਨਹੀਂ, ਜਿੰਨਾ ਚਿਰ ਅਸੀਂ ਸੰਘਰਸ਼ ਤੋਂ ਮੂੰਹ ਨਹੀਂ ਮੋੜਦੇ, ਗੁਰੂ ਤੋਂ ਮੂੰਹ ਨਹੀਂ ਮੋੜਦੇ, ਸਿੱਖ ਦੀ ਹਾਰ ਹੋ ਹੀ ਨਹੀਂ ਸਕਦੀ। ਸੋ ਬੜੀ ਚੜ੍ਹਦੀ ਕਲਾ ਦੇ ਵਿੱਚ ਹਾਲੇ ਵੀ ਸਿੱਖ ਜਥੇਬੰਦੀਆਂ, ਸਿੱਖ ਨੁਮਾਇੰਦੇ ਤੇ ਇੰਡੀਵਿਜੂਅਲ ਸਿੱਖਸ ਇਸ ਗੱਲ ਦੇ ਉੱਤੇ ਖੜੇ ਆ ਕਿ ਅਸੀਂ ਟਕਰਾ ਲਵਾਂਗੇ ਸਰਕਾਰ ਦੇ ਨਾਲ, ਮੋਦੀ ਦੇ ਨਾਲ, ਤੇ ਭਾਵੇਂ ਉਹ ਪ੍ਰੋਟੈਸਟ ਦੇ ਰੂਪ ਵਿੱਚ ਹੋਵੇ, ਭਾਵੇਂ ਉਹ ਪ੍ਰੈਸ ਕਾਨਫਰੰਸਾਂ ਹੋਣ, ਭਾਵੇਂ ਉਹ ਬਿਆਨਬਾਜ਼ੀ ਹੋਵੇ, ਭਾਵੇਂ ਹੋਰ ਤਰੀਕਾ ਹੋਵੇ, ਪਰ ਏਦਾਂ ਛੇਤੀ ਅਸੀਂ ਛੱਡਦਾ ਵੀ ਨਹੀਂ ਇਹ ਗੱਲ। साहेब की सेवक करे सरनाई साहेब सेवक रहे शरणा साहेब बख्शे दे मंडिया बापे बख्शे दे मंडिया साहेब की सेवक रहे के अधीन है राज जो न तरै इस बिगड़े काज जदों सारिया हीलियां वसीलियां तो समा लंघ जाए फिर शास्त्रधारी हो के जालम नाल टक्कर लैनी पैंदी है। श्री अकाल तख्त साहब की बेनती तो बाद खालसा कौम दे गोलियां ने एक बेटी सैनिक नाल खालिस्तान की सेवा में किवें योगदान पाया इस गीत क्यों पेश किया जाता है।
ระบบกับ Intelligent Contact ਬੱਬਰ ਸ਼ੇਰ ਹਰਦੀਪ ਸਿੰਘ ਮਿੱਤਰ ਦੀ ਸੋਨੀ ਮੋਦੀ ਅਨੋਖੀ ਦਾਵਤਾਨ ਕਰੇ ਆਵੇਂ ਉਸ ਯਾਦ ਦਾ ਉਸ ਦੇ ਅਸੀਂ ਚਾਹਦੇ ਹਾਂ ਖਾਲਿਸਤਾਨ ਇਸ ਗੱਲ ਨੂੰ 41 ਸਾਲ ਹੋ ਗਏ ਆ, ਪਰ ਸਾਨੂੰ ਇਹ ਜਿਹੜੇ ਜ਼ਖਮ ਦਿੱਤੇ ਗਏ ਆ ਇਹ ਨਾ ਭੁੱਲਣਯੋਗ ਜ਼ਖਮ ਆ ਤੇ ਸਾਡਾ ਅੱਜ ਵੀ ਸੰਘਰਸ਼ ਜਾਰੀ ਆ। ਇਹ ਜਿੰਨਾ ਚਿਰ ਖਾਲਸਾ ਰਾਜ ਦੀ ਸਥਾਪਨਾ ਨਹੀਂ ਹੁੰਦੀ ਉਹਨਾਂ ਚਿਰ ਜਾਰੀ ਰਹੂਗਾ। ਇਹ ਵੇਖੋ ਜੀ, ਹਰ ਸਿੱਖ ਕੌਮ ਦੇ ਜਿੰਨੇ ਵੀ ਆਪਣੀ ਸਿੱਖ ਕੌਮ ਦੇ ਇਨਸਾਨ ਆ, ਬੱਚੇ ਆ, ਬੀਬੀਆਂ ਵਾ, ਬਜ਼ੁਰਗ ਆ, ਸਾਰਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੂਨ 84 ਦਾ ਭਾਣਾ ਵਰਤਣ ਦਾ ਕਾਰਨ ਹੀ ਇਹ ਸੀ ਕਿ ਅਸੀਂ ਗੁਲਾਮ ਆ। ਜੇ ਅਸੀਂ ਆਜ਼ਾਦ ਹੋਈਏ, ਸਾਡੀਆਂ ਵੀ ਫੌਜਾਂ ਹੋਣ, ਸਾਡੇ ਕੋਲ ਵੀ ਪਾਵਰ ਹੋਵੇ, ਸਾਡੇ ਹਰਮੰਦਰ ਸਾਹਿਬ ਵੱਲ, ਅਕਾਲ ਤਖਤ ਵੱਲ ਤੇ ਜਿਹੜੇ ਹੋਰ 47 ਗੁਰਦੁਆਰਿਆਂ ਤੇ ਇਹਨਾਂ ਨੇ ਅਟੈਕ ਕੀਤਾ, ਉਹ ਕਦੀ ਨਹੀਂ ਸੀ ਹੋਣਾ। ਹੁਣ ਵੀ ਸਾਨੂੰ ਜਿੰਨਾ ਚਿਰ ਸਾਡੇ ਕੋਲ ਸਟੇਟ ਪਾਵਰ ਨਹੀਂ ਹੁੰਦੀ, ਜਿੰਨਾ ਚਿਰ ਨੂੰ ਆਜ਼ਾਦੀ ਨਹੀਂ ਮਿਲਦੀ, ਅਸੀਂ ਇਦਾਂ ਹੀ ਜ਼ਿੰਦਗੀ ਦੇ ਵਿੱਚ ਖੱਜਲ ਖਵਾਰ ਹੋਵਾਂਗੇ। ਦੇਖੋ ਜੀ, ਹੁਣ ਅੱਜ ਵੀ ਅਜੇ ਜਿਹੜੇ ਆਪਣੇ ਪੰਜਾਬ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਸੀਂ ਬੇਨਤੀ ਕਰਦੇ ਹਾਂ ਸਾਰੀ ਸੰਗਤ, ਸਾਰੀ ਕੌਮ ਖਾਲਸਾ ਰਾਜ ਦੀ ਸਥਾਪਨਾ ਲਈ ਸਾਥ ਦੇਵੇ। ਸਾਡੀਆਂ ਜ਼ਮੀਨਾਂ ਵੀ ਬਚਣ, ਸਾਡੀ ਆਉਣ ਵਾਲੀ ਨਸਲ ਵੀ ਬਚੇ, ਸਾਡੀ ਬੋਲੀ ਬਚੇ, ਸਾਡਾ ਸੱਭਿਆਚਾਰ ਬਚੇ, ਸਾਡਾ ਧਰਮ ਬਚੇ। ਜਿਹੜੀ ਕੌਮ ਦੇ ਵਿੱਚ ਕੋਲ ਦੇਸ਼ ਨਹੀਂ ਹੁੰਦੇ ਉਹ ਦੁਨੀਆ ਦੇ ਵਿੱਚ ਕਦੀ ਸਰਵਾਈਵ ਨਹੀਂ ਕਰ ਸਕਦੀ, ਉਹ ਮਿਟ ਜਾਂਦੀ ਆ ਧਰਤੀ ਦੀ ਹਸਤੀ ਤੋਂ। ਇਸ ਕਰਕੇ ਸਾਰੀ ਕੌਮ ਨੂੰ ਇਹ ਬੇਨਤੀ ਆ ਕਿ ਖਾਲਸਾ ਰਾਜ ਦੀ ਸਥਾਪਨਾ ਵਾਸਤੇ ਯੋਗਦਾਨ ਪਾਇਆ ਜਾਵੇ ਜੀ। ਇੱਕ ਬੇਨਤੀ ਹੋਰ ਆ ਕਿ ਸਿੱਖ ਕੌਮ ਦੇ ਹਰ ਬੱਚੇ, ਬਜ਼ੁਰਗ, ਬੀਬੀਆਂ ਨੂੰ 2 ਟਾਈਮ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਵਾਹਿਗੁਰੂ ਮਹਾਰਾਜ ਸਾਡਾ ਦੇਸ਼, ਸਾਡਾ ਜਲਦੀ ਤੋਂ ਜਲਦੀ ਖਾਲਸਾ ਰਾਜ ਦੀ ਸਥਾਪਨਾ ਹੋਵੇ। ਗੁਰੂ ਸਾਡਾ ਸਾਖਤ ਹੈ, ਉਹ ਹਰ ਸਾਡੀ ਅਰਦਾਸ ਨੂੰ ਸੁਣਦਾ ਹੈ। ਸਾਡੀ ਬੇਨਤੀ ਆ, ਜੇ ਕੋਈ ਹੋਰ ਯੋਗਦਾਨ ਤੁਸੀਂ ਨਹੀਂ ਵੀ ਪਾ ਸਕਦੇ, ਆਪਣੇ ਬੱਚਿਆਂ ਨੂੰ ਤੁਸੀਂ ਕਹੋ ਕਿ ਕੱਲ ਦਾ ਸੂਰਜ ਜਿਹੜਾ ਵਾ ਉਹ ਖਾਲਸਾ ਰਾਜ ਦੀ ਸਥਾਪਨਾ ਨਾਲ ਚੜੂਗਾ। ਹੱਥ ਜੋੜ ਕੇ ਬੇਨਤੀ ਕਿ ਸਾਰੀ ਕੌਮ ਇਕੱਠੀ ਹੋਵੇ ਤੇ ਖਾਲਸਾ ਰਾਜ ਦੀ ਸਥਾਪਨਾ ਲਈ ਕੰਮ ਕਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਜੀ ਇਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਨਗਰ ਕੀਰਤਨ ਦੀ ਰਵਾਨਗੀ ਹੁੰਦੀ ਆ ਤੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਜਾ ਕੇ ਇਸ ਦੀ ਸਮਾਪਤੀ ਹੁੰਦੀ ਹੈ। ਇਹ ਨਗਰ ਕੀਰਤਨ ਹੈ ਜਿਹੜਾ ਪੰਚਮ ਪਾਤਸ਼ਾਹ ਤੇ ਉਹਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ 84 ਦੇ ਵਿੱਚ ਕੌਮ ਦੀ ਅਣਪ ਆਬਰੂ ਨੂੰ ਬਚਾਉਣ ਦੇ ਲਈ ਆਪਾਂ ਵਾਰਿਆ ਜੂਝੇ ਉਹ ਕੱਚੀ ਗੜੀ ਦਾ ਇਤਿਹਾਸ ਆਪਣੇ ਪਿਤਾ ਦਾ ਉਹਨਾਂ ਨੇ ਦੁਹਰਾਇਆ। ਉਹਨਾਂ ਸੂਰਮਿਆਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਕੀਤੇ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ, ਕਿਉਂਕਿ ਜਿਹੜਾ ਸਾਡਾ ਸ਼ਾਨਾਮਤੀ ਇਤਿਹਾਸ ਆ ਉਹਦੇ ਸੰਦਰਭ ਦੇ ਵਿੱਚ ਜਦੋਂ ਵੱਡੇ ਇਕੱਠ ਹੁੰਦੇ ਨੇ ਕੌਮ ਦੇ ਤਾਂ ਉਹ ਸਦੀਆਂ ਤੱਕ ਯਾਦ ਰੱਖੇ ਜਾਂਦੇ ਨੇ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹੀ ਇਹ ਜਿਹੜਾ ਉਪਰਾਲਾ ਦੋਨਾਂ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾਂਦਾ। ਦੂਸਰੇ ਜਿਹੜੇ ਮੇਨ ਗੁਰਦੁਆਰੇ ਨੇ GTA ਦੇ, ਉਹਨਾਂ ਦਾ ਬਹੁਤ ਭਰਵਾਂ ਸਹਿਯੋਗ ਹੁੰਦਾ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ। ਸੋ ਇਸ ਕਰਕੇ ਵੇਖੋ ਵੀ ਕਿੰਨਾ ਠਾਠਾ ਮਾਰਦਾ ਇਕੱਠ ਹੈ ਸੰਗਤ ਦਾ, ਤੇ ਇਹ ਸਾਰਾ ਜੀ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਹਰ ਸਾਲ ਜੂਨ ਦੇ ਪਹਿਲੇ ਸੰਡੇ, ਜੇ ਕਿਤੇ ਸੰਡੇ 1 ਤਰੀਕ ਨੂੰ ਜਾਂ 2 ਨੂੰ ਆ ਜਾਵੇ ਤਾਂ ਫਿਰ ਅਸੀਂ ਨੈਕਸਟ ਸੰਡੇ ਕਰਦੇ। ਹਰ ਇੱਕ ਕੈਨੇਡੀਅਨ ਦੀ ਜਿਹੜੀ ਜਾਨ ਮਾਲ ਦੀ ਰਾਖੀ ਕਰਨਾ ਉਹ ਕੈਨੇਡੀਅਨ ਸਰਕਾਰ ਦਾ ਹੱਕ ਆ, ਤੇ ਕੈਨੇਡੀਅਨ ਸਰਕਾਰ ਨੂੰ ਪਹਿਲਾਂ, ਕਿਉਂਕਿ ਹੁਣ ਤਾਂ ਸਬੂਤ ਵੀ ਆ ਚੁੱਕੇ ਨੇ, ਕੈਨੇਡੀਅਨ ਸਰਕਾਰ ਨੂੰ ਪਹਿਲਾਂ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਸੱਦਾ ਦੇਣ ਤੋਂ। ਪਰ ਸਾਡਾ ਜਿਹੜਾ ਦਬਾਅ ਹੈ, ਜਿਹੜਾ ਅਸੀਂ ਸਾਡਾ ਆਪਣਾ ਪੁਆਇੰਟ ਆਫ ਵਿਊ ਹੈ, ਜਿਹੜਾ ਅਸੀਂ ਆਪਦੇ ਐਮਪੀਆਂ ਤੱਕ ਪਹੁੰਚਾ ਸਕਦੇ ਹਾਂ, ਉਹ ਅਸੀਂ ਪਹੁੰਚਾ ਰਹੇ ਹਾਂ। ਆਪਦੀ ਕੌਮ ਦੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਪਹੁੰਚਾ ਰਹੇ ਹਾਂ, ਤੇ ਹੌਲੀ ਹੌਲੀ ਦਬਾਅ ਪਾ ਕੇ ਜਿਹੜਾ ਉਹ ਬਿਲਕੁਲ ਆਪਾਂ ਉਸ ਮੰਜ਼ਿਲ ਤੇ ਪਹੁੰਚਾਂਗੇ ਕਿ ਜਦੋਂ ਸਾਡੀ ਆਵਾਜ਼ ਸੁਣੀ ਜਾਣ ਲੱਗੂਗੀ। ਕਿਉਂਕਿ ਅਸੀਂ ਬੀਂਗ ਕੈਨੇਡੀਅਨ ਸਿੱਖ, ਅਸੀਂ ਕੈਨੇਡੀਅਨ ਸਰਕਾਰ ਤੇ ਹੀ ਦਬਾਅ ਪਾ ਸਕਦੇ ਹਾਂ, ਔਰ ਅਸੀਂ ਉਹ ਪੂਰਾ ਨਿਰੰਤਰ ਹਰ ਗੁਰਦੁਆਰਾ ਜਿਹੜਾ ਆਪਦੀ ਆਵਾਜ਼ ਪਹੁੰਚਾ ਰਿਹਾ। ਤੇ ਲਿਖੀ ਹੈ ਜਗੀਰ ਸਿੰਘ ਮਸਤ ਨੇ, ਔਰ ਜੋ ਕਾਰਨਾਮੇ ਇਸ ਜਾਗੋ ਦੇ ਵਿੱਚ ਦੱਸੇ ਗਏ ਨੇ ਔਰ ਉਹ ਸੂਰਬੀਰ ਬਹਾਦਰ ਯੋਧਿਆਂ ਨੇ ਕੀਤੇ, ਜਿਸ ਨੇ ਕਿਸੇ ਨੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਉਹ ਬਹੁਤਾ ਚਿਰ ਜੀ ਨਹੀਂ ਸਕਿਆ। ਉਹਨੂੰ ਰੇਲ ਦੀ ਗੱਡੀ ਚੜਾ ਕੇ ਸੂਰਬੀਰ ਬਹਾਦਰ ਯੋਧਿਆਂ ਨੇ ਨਰਕਾਂ ਨੂੰ ਤੋੜ ਦਿੱਤਾ ਹੈ। ਔਰ ਜਦੋਂ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੜੇ ਸਰਕਾਰੀ ਟੌਰ ਸਨ, ਜਿਹੜੇ ਸਰਕਾਰ ਦੇ ਨਾਲ ਹੱਥ ਮਿਲਾਉਣ ਵਾਲੇ ਸਨ, ਉਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹ ਸਿਧਾਂਤ ਜਿਹੜਾ ਹੈ ਸਿੱਖ ਕੌਮ ਨੂੰ ਦਿੱਤਾ ਹੈ, ਜਿੱਥੇ ਦਿੱਲੀ ਦੇ ਰਹਿਣ ਵਾਲੇ ਬਾਦਸ਼ਾਹਾਂ ਨੂੰ ਦਿੱਲੀ ਦੇ ਤਖਤ ਦੀ ਲੋੜ ਹੈ, ਔਰ ਇਸ ਦੁਨੀਆ ਦੇ ਉੱਤੇ ਖਾਲਸਾ ਪੰਥ ਨੂੰ ਅਕਾਲ ਤਖਤ ਸਾਹਿਬ ਦੀ ਹਰ ਵੇਲੇ ਲੋੜ ਹੈ। ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਮੌਰ ਤਖਤ ਹੈ, ਔਰ ਜਿਸ ਤਖਤ ਦੇ ਖਲੋ ਕੇ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਸੀ ਉਹ ਬਣਾਇਆ ਗਿਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ ਧਰਮ ਦੇ ਥੱਲੇ ਸਿਆਸਤ ਰਹੇਗੀ ਤੇ ਉਹਨੂੰ ਇਹ ਧਰਮ ਯਾਦ ਰਹੇਗਾ। ਜਦੋਂ ਧਰਮ ਦੇ ਉੱਤੇ ਸਿਆਸਤ ਹੋ ਜਾਵੇਗੀ ਫਿਰ ਉਹਨੂੰ ਧਰਮ ਭੁੱਲ ਜਾਵੇਗਾ। ਅੱਜ ਸਾਡਿਆਂ ਨੂੰ ਧਰਮ ਜਿਹੜਾ ਹੈ ਉਹ ਭੁੱਲਿਆ ਹੋਇਆ ਹੈ ਤੇ ਸਿਆਸਤ ਜਿਹੜੀ ਉਹਨੂੰ ਅੱਗੇ ਲਿਆਂਦਾ ਹੋਇਆ। ਪਰ ਮੈਂ ਤਾਂ ਕਈ ਵਾਰ ਹਰ ਇੱਕ ਸਟੇਜ ਦੇ ਉੱਤੇ ਇਹ ਗੱਲ ਕਰਦਾ, ਭਰਾਓ ਇਹਨਾਂ ਲੀਡਰਾਂ ਦੇ ਕੋਲੋਂ, ਇਹਨਾਂ ਆਗੂਆਂ ਦੇ ਕੋਲੋਂ ਜੇ ਤੁਸੀਂ ਨਿਆਂ ਸਮਝੋਗੇ, ਸੱਚ ਸਮਝਣਾ ਚਾਹੋ, ਇਹ ਕਦੇ ਨਹੀਂ ਮਿਲ ਸਕਦਾ। ਸੱਚ ਦੇਣ ਵਾਲੇ ਜਿਹੜੇ ਨੇ, ਜਿਹੜੇ ਸੱਚ ਨੂੰ ਉਜਾਗਰ ਕਰਨ ਵਾਲੇ ਨੇ, ਉਹਨਾਂ ਨੂੰ ਭੋਰਿਆਂ ਦੇ ਵਿੱਚ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਬਿਠਾਇਆ ਹੋਇਆ। ਜੋ ਇਹਨਾਂ ਦੀਆਂ ਰੇ ਲਾਉਂਦਾ ਨਿਰੰਕਾਰੀ ਵੀ ਚੁਣ ਉਹਨਾਂ ਮਾਰ ਦਿੱਤੇ, ਨਿਰੰਕਾਰੀ ਵੀ ਚੁਣ ਮਾਰ ਦਿੱਤੇ। ਕਹਿੰਦੇ ਦੇਸ਼ ਵਿੱਚ ਗਦਰ ਮਚਾਵਣਾ ਹੈ, ਕਹਿੰਦੀ ਫੜੋ ਜਿੰਦਾ ਜਾਂ ਮਾਰ ਦੇਵੋ, ਭਿੰਡਰਾਂ ਵਾਲੇ ਨੂੰ ਮਜ਼ਾ ਚ ਖਾਵਣਾ ਏ। ਓ ਵੈਦਾ ਸ਼ੰਕਰ ਬਰਾੜ ਤੇ ਕਸਮ ਖਾਦੀ, ਤੁਹਾਡੇ ਹੁਕਮ ਉੱਤੇ ਫੁੱਲ ਚਾੜ ਦਿਆਂਗੇ। 10 ਮਿੰਟਾਂ ਵਿੱਚ ਬੰਨ ਕੇ ਸਭ ਬੰਦੇ ਮਾਰ ਕੇ ਹੋਸ਼ ਪਲਾ ਦਿਆਂਗੇ। ਮੰਨੀ ਜਾਵੇ ਜਹਾਨ ਵਿੱਚ ਫੌਜ ਸਾਡੀ, ਚੈਨ ਸਿੰਘ ਦਾ ਮੂੰਹ ਪਵਾਵਣਾ ਏ, ਕਹਿੰਦੀ ਫੜੋ ਜਿੰਦਾ ਜਾਂ ਮਾਰ ਦੇਵੋ, ਭਿੰਡਰਾਂ ਵਾਲੇ ਨੂੰ ਮਜ਼ਾ ਚ ਖਾਵਣਾ ਏ। ਦੇਖੋ ਜੀ, ਅਸੀਂ ਜਿਹੜੇ ਗੁਰਦੁਆਰੇ ਨੇ ਇਹ ਸਿੱਖ ਮਿਸਲਾਂ ਵਾਂਗ ਕੰਮ ਕਰਦੇ ਆ। ਸਿੱਖ ਸੰਗਤ ਦੀਆਂ ਆਰਗੇਨਾਈਜੇਸ਼ਨਾਂ ਨੇ, ਮੈਨੇਜਮੈਂਟ ਆਉਂਦੀ ਰਹਿੰਦੀ ਆ ਜਾਂਦੀ ਰਹਿੰਦੀ ਆ।
ਮੇਰੇ ਪਿੱਛੇ ਲੱਗਿਆ ਤੁਸੀਂ ਟੈਂਟ ਦੇਖ ਰਹੇ ਹੋਵੋਗੇ, ਇਹ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਜਿਹੜੀ ਆਲੀਸ਼ਾਨ ਬਿਲਡਿੰਗ ਬਣਨ ਜਾ ਰਹੀ ਆ, ਉਹਦਾ ਸੁਨੇਹਾ ਇੱਥੇ ਸਾਡੀਆਂ ਬੀਬੀਆਂ ਬੈਠੀਆਂ ਨੇ। ਜੇ ਤੁਸੀਂ ਡੋਨੇਟ ਕਰ ਸਕਦੇ ਆ, ਕਿਉਂਕਿ ਇੱਕ ਅਸੀਂ ਪਲਾਨ ਕੀਤਾ ਸੀ $15 ਮਿਲੀਅਨ ਦੀ ਆਪਣੀ ਲਾਗਤ ਆ, ਬਜਟ ਆ। ਆਪਾਂ ਸੋਚਦੇ ਸੀ $15,000 ਕੋਈ ਇੱਕ ਪਰਿਵਾਰ ਦੇਵੇ, ਆਪਾਂ ਨੂੰ 1000 ਪਰਿਵਾਰ ਚਾਹੀਦਾ। ਅਸੀਂ ਚਾਹੁੰਦੇ ਆ ਹਰ ਸਿੱਖ ਸੰਗਤ ਦਾ ਇਹਦੇ ਵਿੱਚ ਯੋਗਦਾਨ ਹੋਵੇ। ਉਹ $15,000 ਤੁਸੀਂ ਵਿਆਜ ਰਹਿਤ ਇੰਟਰਸਟ ਫ੍ਰੀ 4 ਸਾਲ ਵਾਸਤੇ ਗੁਰਦੁਆਰਾ ਸਾਹਿਬ ਨੂੰ ਦਿਓ। ਤੇ ਤਕਰੀਬਨ ਜੇ ਤੁਹਾਡੇ ਕੋਲ ਲਾਈਨ ਆਫ ਕ੍ਰੈਡਿਟ ਵੀ ਕਿਸੇ ਵੀਰ ਕੋਲੇ ਹੈਗੀ ਆ, ਉਹ ਲਾਈਨ ਆਫ ਕ੍ਰੈਡਿਟ ਤੋਂ ਜੇ ਤੁਸੀਂ ਚੱਕ ਲੈਂਦੇ ਹੋ $100 ਮਹੀਨੇ ਦਾ ਵਿਆਜ ਆ, ਤੁਸੀਂ ਮੰਨ ਕੇ ਚੱਲੋ ਤੁਸੀਂ 4 ਸਾਲ ਵਾਸਤੇ $100 ਗੁਰਦੁਆਰਾ ਸਾਹਿਬ ਨੂੰ ਦੇ ਰਹੇ ਆ, ਕਿਉਂਕਿ $15,000 ਤੁਹਾਡਾ ਗੁਰਦੁਆਰਾ ਸਾਹਿਬ ਨੇ ਤੁਹਾਨੂੰ ਵਾਪਸ ਕਰ ਦੇਣਾ। ਇਹਦਾ ਕਾਰਨ ਇਹ ਸੀਗਾ ਵੀ ਆਪਾਂ ਅਜੇ ਕੰਸਟਰਕਸ਼ਨ ਲੋਨ ਨਹੀਂ ਮਿਲਦਾ ਆਪਾਂ ਨੂੰ। ਸੋ ਇਸ ਤਰ੍ਹਾਂ ਸਿੱਖ ਸੰਗਤ ਦੇ ਵਿੱਚ ਅਸੀਂ ਗਏ ਆ, ਬਹੁਤ ਵਧੀਆ ਸਿੱਖ ਸੰਗਤ ਨੇ ਸਾਨੂੰ ਰਿਸਪੌਂਸ ਦਿੱਤਾ। ਆਪਾਂ ਜੁਲਾਈ ਦੇ ਅਖੀਰ ਦੇ ਵਿੱਚ ਕੰਸਟਰਕਸ਼ਨ ਸਟਾਰਟ ਕਰ ਦਿਆਂਗੇ, ਕਿਉਂਕਿ ਪਰਮਿਟ ਵਗੈਰਾ ਸਾਰੇ ਰੈਡੀ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਜੋ ਜੀ। ਜਿਵੇਂ ਜੀ ਆਪਾਂ ਦੇਖ ਸਕਦੇ ਹਾਂ ਸ਼ੁਰੂ ਤੋਂ ਲੈ ਕੇ ਜਿਵੇਂ 50ਵੇਂ ਤੋਂ ਲੈ ਕੇ 50ਵੇਂ ਦਹਾਕੇ ਤੋਂ ਸ਼ੁਰੂ ਕੀਤੀ ਗਈ ਆ। 47 ਦੇ ਵਿੱਚ ਜਦੋਂ ਉਜਾੜਾ ਪਿਆ, ਜਦੋਂ ਵੰਡ ਹੋਈ ਆ, ਉਦੋਂ ਜਿਹੜੀ ਪਹਿਲੀ ਆ ਸਲਾਈਡ ਆ ਉਹਦੇ ਵਿੱਚ ਇਹ ਆ ਵੀ ਜਿੱਦਾਂ ਕਿਵੇਂ ਉਦੋਂ ਉਜਾੜੇ ਦੇ ਵਿੱਚ ਕਿਵੇਂ ਉੱਜੜ ਕੇ ਆਏ, ਤੇ ਨਾਲ ਹੀ ਜਦੋਂ ਪੰਜਾਬੀ ਸੂਬਾ ਆਪਣਾ ਮੂਵਮੈਂਟ ਚੱਲੀ, ਉਹਦੇ ਸ਼ਹੀਦ ਭਾਈ ਇੰਦਰਜੀਤ ਸਿੰਘ ਉਹਨੀ ਪਹਿਲੇ ਸ਼ਹੀਦ ਕਾਕਾ ਜਿਹੜੇ ਕਰਨਾਲ ਦੇ ਖੂਹ ਦੇ ਵਿੱਚ ਸਿੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੀ ਤਸਵੀਰ ਹੈ। ਤੇ ਨਾਲ ਹੀ ਉਹ ਤੋਂ ਜਦੋਂ ਅਗਲੀ ਸ਼ੁਰੂਆਤ ਹੁੰਦੀ ਹੈ ਪਹਿਲੇ ਦਹਾਕੇ ਦੀ, 50ਵੇਂ ਦਹਾਕੇ ਦੀ, ਅੱਗੇ ਜਦੋਂ 60ਵੇਂ ਦਹਾਕੇ ਦੇ ਵਿੱਚ ਆਏ, ਕਿਵੇਂ ਪੰਜਾਬ ਦੀ ਵੰਡ ਹੋਈ, ਕਿਵੇਂ ਕਿ 1952 ਦੇ ਵਿੱਚ 1954 1956 ਜਿਵੇਂ ਹਿਮਾਚਲ ਪ੍ਰਦੇਸ਼ ਬਣਿਆ, ਅੱਗੇ ਉਹ ਤੋਂ ਬਾਅਦ ਜਿਵੇਂ ਹਰਿਆਣਾ 66 ਦੇ ਵਿੱਚ ਬਣਾਇਆ ਜਾਂਦਾ, ਜਦੋਂ ਪੰਜਾਬ ਜਿਹੜਾ ਹੁਣ ਦਾ ਮੌਜੂਦਾ ਆਪਣਾ ਪੰਜਾਬ ਹੈ ਉਹ ਹੋਂਦ ਦੇ ਵਿੱਚ ਆਉਂਦਾ, ਜਦੋਂ ਉਹ ਸਾਰਾ ਇਹਦੀ ਸਲਾਈਡ ਦੇ ਵਿੱਚ ਦੱਸਿਆ ਗਿਆ। ਤੇ ਨਾਲ ਦੀ ਨਾਲ ਜਦੋਂ ਸੰਤ ਜੀ ਜਿਵੇਂ ਕਹ ਲਓ ਵੀ 99 ਟਕਸਾਲ ਦੇ ਵਿੱਚ ਆਉਂਦੇ 1965 ਦੇ ਵਿੱਚ, ਤੇ ਉਹ ਸਾਰਾ ਇਹਦੇ ਵਿੱਚ ਸਲਾਈਡ ਦੇ ਵਿੱਚ ਦੱਸਿਆ ਗਿਆ। ਉਹ ਤੋਂ ਬਾਅਦ ਜੀ ਅੱਗੇ 70ਵਾਂ ਦਹਾਕਾ ਜਦੋਂ ਆਉਂਦਾ, ਜਿੱਥੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲਦੀ ਆ, ਤੇ ਆਪਣਾ ਜਿਵੇਂ ਕਹਿ ਲਓ ਵੀ ਉਹ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਲ ਉਹ ਚੜ੍ਹਾਈ ਕਰਦੇ ਆ, ਅਕਾਲ ਚਲਾਣਾ ਕਰਦੇ ਆ। ਉਹ ਤੋਂ ਬਾਅਦ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ, ਉਹਨਾਂ ਦੀ ਤਸਵੀਰ ਹੈ, ਤੇ ਉਹਨਾਂ ਬਾਰੇ ਇੱਕ ਮੋਟੀ ਜਿਹੀ ਨਜ਼ਰ ਇਸ ਸਲਾਈਡ ਦੇ ਵਿੱਚ ਪਾਈ ਗਈ ਆ। 70ਵੇਂ ਦੇ ਬਾਅਦ ਅੱਗੇ ਦੀ ਜਿਹੜੀ 78 ਦਾ ਹੁੰਦਾ, ਜਿਹੜੇ 70 ਤੋਂ ਲੈ ਕੇ 78 ਦੇ ਵਿੱਚ ਜਿਹੜੀ ਮੂਵਮੈਂਟ ਆ, ਜਿਹੜਾ ਹੈਗਾ ਜਿਵੇਂ ਨਰਕਧਾਰੀਆਂ ਦੀ ਗੱਲ ਆਉਂਦੀ ਆ ਵੀ ਉਹਨਾਂ ਨੇ ਦਿੱਲੀ ਦੇ ਵਿੱਚ ਜਾਂ ਉਹ ਤੋਂ ਬਾਅਦ ਪਹਿਲਾਂ ਵੀ ਜਿਵੇਂ ਆਪਣਾ ਉੱਥੇ ਚਲਾਇਆ ਦਿੱਲੀ ਤੋਂ ਸਾਰਾ ਉਹਨਾਂ ਦਾ ਚੱਲਦਾ ਸੀਗਾ, ਤੇ ਉਹਦੇ ਬਾਰੇ ਇਹਦੇ ਵਿੱਚ ਥੋੜਾ ਦੱਸਿਆ ਗਿਆ। ਜਾਂ ਭਾਈ ਅਮਰੀਕ ਸਿੰਘ ਉਹਨਾਂ ਦੇ ਬਾਰੇ, ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸੰਵਿਧਾਨ, ਉਹਦੀ ਇੱਕ ਫੋਟੋ ਲਾਈ ਗਈ ਆ, ਤੇ ਬੀਬੀ ਅਵਤਾਰ ਕੌਰ ਜੀ ਦੀ ਫੋਟੋ ਆ ਉੱਥੇ, ਤੇ ਉਹਦੇ ਬਾਰੇ ਦੱਸਿਆ ਗਿਆ। 1978 ਦੇ ਬਾਅਦ ਅਗਲੀ ਸਲਾਈਡ ਦੇ ਵਿੱਚ ਜਿਵੇਂ 80ਵੇਂ ਦਹਾਕੇ ਆਉਂਦੇ ਆ, ਜਿਹਦੇ ਵਿੱਚ ਉੱਥੇ ਭਾਈ ਰਣਜੀਤ ਸਿੰਘ ਭਾਈ ਕੁਲਵੰਤ ਸਿੰਘ ਜੀ ਨਾਗੋ ਕੇ ਉਹਨਾਂ ਦੀ ਸ਼ਹੀਦੀ ਬਾਰੇ ਉਹਨਾਂ ਦੀ ਫੋਟੋ ਦੇ ਉੱਤੇ, ਜਿਨ੍ਹਾਂ ਦੇ ਵਿੱਚ ਇੱਕ ਪਾਸੇ ਗੁਰਚਰਨ ਸਿੰਘ ਕੌੜਾ ਤੇ ਇੱਕ ਪਾਸੇ ਉਹਨਾਂ ਦੀ ਪਹਿਲਾਂ ਵੀ ਆਰਤੀ ਦੇ ਮੋਢਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲ ਨੇ ਆਪਾਂ, ਤੇ ਉਹਦੇ ਬਾਰੇ ਥੱਲੇ ਭਾਈ ਫੌਜਾ ਸਿੰਘ ਜੀ ਉਹਨਾਂ ਦੀ ਫੋਟੋ ਲਾਈ ਗਈ। ਨਾਲ ਹੀ ਇੱਥੇ ਲੰਗਰ ਵਰਤਾਉਂਦੇ ਹੋਏ ਭਾਈ ਦਲਵੀਰ ਸਿੰਘ ਉਹਦੇ ਆਰਤੀ ਦੇ ਨਾਲ ਭਾਈ ਕਾਬਲ ਸਿੰਘ ਜੀ ਉਹਦੀ, ਤੇ ਥੱਲੇ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਚਲੋ ਆਪਾਂ ਨੂੰ ਪਤਾ ਗੁਰਬਖਸ਼ ਨੇ ਨਰਕਧਾਰੀ ਦਾ ਸੋਧਾ ਲਾਇਆ ਸੀ, ਭਾਈ ਕਾਬਲ ਸਿੰਘ ਤੇ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ, ਤੇ ਉਹਨਾਂ ਦੀ ਤਸਵੀਰ ਆ, ਤੇ ਜਿਹਦੇ ਵਿੱਚ ਮੋਟਾ ਭਾਈ ਕੁਲਵੰਤ ਸਿੰਘ ਨਾਗੋ ਦੇ ਉਹਨਾਂ ਬਾਰੇ, ਤੇ ਉਹਨਾਂ ਦੇ ਜਿਹੜਾ ਪਹਿਲਾ ਫੇਕ ਐਨਕਾਊਂਟਰ ਸਿੱਖ ਮੂਵਮੈਂਟ ਦਾ ਮੰਨਿਆ ਜਾਂਦਾ, ਤੇ ਉਹਦੇ ਬਾਰੇ ਥੋੜਾ ਜਿਹਾ ਦੱਸਿਆ ਗਿਆ। ਉਹ ਤੋਂ ਅਗਲੀ ਸਲਾਈਡ ਦੇ ਵਿੱਚ ਜੀ ਜਦੋਂ ਆਪਾਂ 80ਵੇਂ ਦਹਾਕੇ 'ਚ ਆ ਜਾਂਦੇ ਆ, 80ਵੇਂ ਦੇ ਵਿੱਚ ਫੇਰ ਜਨਰਲ ਸੁਰੇਖ ਸਿੰਘ ਜੀ ਜਿਵੇਂ ਉਹ ਸ਼ਾਮਲ ਹੁੰਦੇ ਆ ਧਰਮ ਯੁੱਧ ਮੋਰਚੇ ਦੇ ਵਿੱਚ, ਉਹਨਾਂ ਬਾਰੇ ਦੱਸਿਆ ਗਿਆ। ਤੇ ਉਹ ਤੋਂ ਬਾਅਦ ਸੰਤ ਜੀ ਜਦੋਂ ਕਹਿੰਦੇ ਵੀ ਦਰਬਾਰ ਸਾਹਿਬ ਆਉਂਦੇ ਆ, ਤੇ ਦਰਬਾਰ ਸਾਹਿਬ ਦੀ ਥੱਲੇ ਤਸਵੀਰ ਆ, ਜਿਵੇਂ ਕਿ ਜਿਹੜਾ ਸਾਰਾ ਉਹ ਇੱਕ ਦਿਖਾਉਣ ਦੀ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਮਲੇ ਤੋਂ ਪਹਿਲਾਂ, ਜਿਵੇਂ ਮੋਟੀਆਂ ਜਗ੍ਹਾ ਨੂੰ ਜਿਵੇਂ ਇਹਨਾਂ ਨੇ ਟਾਰਗੇਟ ਕੀਤਾ ਸੀਗਾ, ਤੇ ਉਹਨਾਂ ਨੂੰ ਸਾਰਿਆਂ ਨੂੰ ਹਾਈਲਾਈਟ ਕਰਕੇ ਦੱਸਿਆ ਗਿਆ। ਤੇ ਉਹ ਤੋਂ ਬਾਅਦ ਜੀ ਅੱਗੇ ਧਰਮ ਯੁੱਧ ਮੋਰਚੇ ਬਾਰੇ 80ਵੇਂ ਦਹਾਕੇ ਦੀ ਉਹ ਗੱਲ ਚੱਲਦੀ ਆ ਜੀ, ਤੇ ਧਰਮ ਯੁੱਧ ਮੋਰਚੇ 83 ਤੱਕ ਦੀ ਜਿਵੇਂ ਪਹਿਲੀ ਮੀਟਿੰਗ ਦੱਸੀ ਗਈ ਆ, ਤੇ ਉਹ ਤੋਂ ਬਾਅਦ ਫਿਰ ਅੱਗੇ 1983 ਨੂੰ ਜਦੋਂ ਸੰਤ ਜੀ ਅੱਗੇ ਅਕਾਲ ਤਖਤ ਸਾਹਿਬ ਦੇ ਵਿੱਚ ਮੂਵ ਹੁੰਦੇ ਆ, ਉਹਦੇ ਬਾਰੇ ਦੱਸਿਆ ਗਿਆ।
ਤੇ ਜਦੋਂ ਧਰਮ ਯੁੱਧ ਮੋਰਚਾ ਅੱਗੇ ਚੱਲਦਾ ਹੈ ਤੇ ਉਹਦੇ ਵਿੱਚ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਉਹਨਾਂ ਦੀ ਜਿਵੇਂ ਇਕੱਠੇ ਹੋ ਕੇ ਜਿਵੇਂ ਮੋਰਚਾ ਚੱਲਿਆ ਉਹਦੇ ਬਾਰੇ ਇਹ ਤਸਵੀਰ ਦੇ ਵਿੱਚ ਦੱਸਿਆ ਗਿਆ। ਤੇ ਨਾਲ ਹੀ ਫਿਰ ਜਦੋਂ ਜੂਨ 84 ਦਾ ਘੱਲੂਘਾਰਾ ਸ਼ੁਰੂ ਹੁੰਦਾ ਹੈ ਉਹਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਉਹਨਾਂ ਦੀ ਤਸਵੀਰ ਹੈ ਤੇ ਉਹਨਾਂ ਬਾਰੇ ਇੱਕ ਛੋਟੀ ਜੀ ਪੰਛੀ ਝਾਤ ਉਹਨਾਂ ਦੀ ਮਾਰੀ ਗਈ ਹੈ। ਤੇ ਉਹ ਤੋਂ ਬਾਅਦ ਅਗਲੀ ਸਲਾਈਡ ਹੈ ਜੀ, ਇਹਦੇ ਵਿੱਚ 84 ਦਾ ਘੱਲੂਘਾਰੇ ਬਾਰੇ ਦੱਸਿਆ ਗਿਆ, ਜਿੱਥੋਂ ਕਿ ਅਜੋਕੀ ਖਾਲਿਸਤਾਨ ਦੀ ਜਿਹੜੀ ਸਟਰਗਲ ਹੈ ਜਿਵੇਂ ਕਹਿੰਦਾ ਉਹ ਪਹਿਲਾਂ ਸ਼ੁਰੂ ਤਾਂ ਪਹਿਲਾਂ ਹੀ ਹੋ ਚੁੱਕੀ ਸੀ, ਪਰ ਜਿਵੇਂ ਸੰਤਾਂ ਦੇ ਬੋਲ ਦੇ ਕਹਿਣ ਮੁਤਾਬਕ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਊਗਾ ਤੇ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਉਹ ਤੋਂ ਬਾਅਦ ਫਿਰ ਅੱਗੇ 84 ਤੋਂ ਬਾਅਦ ਹੁਣ ਤੱਕ ਜੋ ਵੀ ਖਾਲਿਸਤਾਨ ਦੀ ਇੱਕ ਜੱਦੋ-ਜਹਿਦ ਚੱਲ ਰਹੀ ਆ ਉਹਦੇ ਬਾਰੇ ਉਹਨੂੰ ਸਿੰਬਲਾਈਜ਼ ਕਰਨ ਲਈ ਪਾਸਪੋਰਟ ਦੀ ਫੋਟੋ ਲਾਈ ਗਈ ਆ ਤੇ ਉੱਤੇ ਅਕਾਲ ਤਖਤ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਫੋਟੋ ਤੇ ਥੱਲੇ ਜਿਵੇਂ ਗੁਰਦੁਆਰਾ ਸਾਹਿਬ ਦੀ ਥੱਲੇ ਇਮਾਰਤ ਜਿਵੇਂ ਅਕਾਲ ਤਖਤ ਸਾਹਿਬ ਦੇ ਨਾਲ ਉਹ ਥੱਲੇ ਉਹ ਵੀ ਤਸਵੀਰ ਤੁਸੀਂ ਦੇਖ ਸਕਦੇ ਆ। ਤੇ ਅੱਗੇ ਵੀ ਆਪਣੇ ਆਹ ਖਾਲਿਸਤਾਨ ਦਾ ਪਾਸਪੋਰਟ ਜਿਹੜਾ ਕਿ 1981 ਦੇ ਵਿੱਚ ਭਾਈ ਗੋਪਾਲ ਸਿੰਘ ਸ਼ਹੀਦ ਉਹਨਾਂ ਨੂੰ ਜਾਰੀ ਕੀਤਾ ਗਿਆ ਸੀਗਾ ਤੇ ਉਹ ਪਾਸਪੋਰਟ ਹੈ। ਤੇ ਥੱਲੇ ਨਾਲ ਇੱਕ ਖਾਲਿਸਤਾਨ ਦੀ ਕਰੰਸੀ ਜਿਹੜੀ ਭਾਈ ਗਜਿੰਦਰ ਸਿੰਘ ਜੀ ਉਹਨਾਂ ਨੇ ਤਿਆਰ ਕਰਵਾਈ ਸੀ, ਜਿਹਦੇ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਫੋਟੋ ਹੈ ਤੇ ਪਿਛਲੇ ਪਾਸੇ ਇਹਦੇ ਸਰਦਾਰ ਕਪੂਰ ਸਿੰਘ ਜੀ ਉਹਨਾਂ ਦੀ ਫੋਟੋ ਹੈ। ਤੇ ਅੱਗੇ ਜਿਵੇਂ ਇਹ ਤੋਂ ਬਾਅਦ ਅੱਗੇ ਆ ਜਾਈਏ ਜੀ ਤੇ 84 ਦੀ ਅੱਗੇ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਦੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਆਪਰੇਸ਼ਨ ਵੋਡਰੋਜ਼ ਉਹਦੇ ਬਾਰੇ ਦੱਸਿਆ ਗਿਆ। ਤੇ ਨਾਲ ਦੀ ਨਾਲ 31 ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਦਾ ਸੋਧਾ ਲਾਇਆ। ਤੇ ਆ ਜਿਹੜੀਆਂ ਤਸਵੀਰਾਂ ਜਰਨੈਲਾਂ ਦੇ ਤਸਵੀਰਾਂ ਲਾਈਆਂ ਗਈਆਂ, ਇਹਨਾਂ ਦੇ ਵਿੱਚ ਸਭ ਤੋਂ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਭੂਮਿਕਾ ਨਿਭਾਈ ਤੇ ਉਹਦੇ ਮੁਖੀ ਰਹੇ ਭਾਈ ਜਰਨਲ ਲਾਭ ਸਿੰਘ ਜੀ ਉਹਨਾਂ ਤੋਂ ਬਾਅਦ। ਤੇ ਅੱਗੇ ਡਾਕਟਰ ਪ੍ਰੀਤਮ ਸਿੰਘ ਜੀ ਸੇਖੋਂ ਜਿਹੜੇ ਕਿ ਗੁਰਜੰਟ ਸਿੰਘ ਬੁੱਧ ਸਿੰਘ ਜੀ ਵਾਲਾ ਉਹਨਾਂ ਤੋਂ ਬਾਅਦ ਲਿਬਰੇਸ਼ਨ ਦੇ ਮੁਖੀ ਬਣੇ। ਤੇ ਇੱਧਰ ਆਪਣੇ ਭਾਈ ਮਹਿਲ ਸਿੰਘ ਜੀ ਬੱਬਰ ਜਿਹੜੇ ਪਿੱਛੇ ਜੇ ਹੁਣ ਅਕਾਲ ਚਲਾਣਾ ਕੀਤਾ ਹੈਗੇ। ਤੇ ਥੱਲੇ ਭਾਈ ਲਖਵੀਰ ਸਿੰਘ ਜੀ ਰੋਡੇ ਜਿਹੜੇ ਸੰਤਾਂ ਦੇ ਭਤੀਜੇ ਸੀ ਤੇ ਨਾਲ ਦੀ ਨਾਲ ਇਹਨਾਂ ਨੇ ISF ਦੇ ਵਿੱਚ ਤੇ ਹੋਰ ਵੀ ਬਹੁਤ ਜ਼ਿਆਦਾ ਸੰਘਰਸ਼ ਦੇ ਵਿੱਚ ਇਹਨਾਂ ਨੇ ਕਹਿ ਲਓ ਵੀ ਮਦਦ ਕੀਤੀ ਤੇ ਬਹੁਤ ਜ਼ਿਆਦਾ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਤੇ ਥੱਲੇ ਬਾਪੂ ਬਲਵੀਰ ਸਿੰਘ ਜੀ ਸੰਧੂ ਹੋਣੀ ਜਿਨ੍ਹਾਂ ਨੇ 6 ਜੂਨ ਕਿਤਾਬ ਵੀ ਲਿਖੀ ਆ ਸੰਤਾਂ ਦੇ ਆਖਰੀ 6 ਦਿਨ ਤੇ ਉਹਨਾਂ ਦੀ ਤਸਵੀਰ ਹੈ ਜੀ। ਤੇ ਥੱਲੇ ਆਪਣੇ ਭਾਈ ਸਤਨਾਮ ਸਿੰਘ ਜੀ, ਜਸਵੀਰ ਸਿੰਘ, ਤਜਿੰਦਰ ਸਿੰਘ ਜਿਨ੍ਹਾਂ ਨੇ ਜਹਾਜ਼ ਅਗਵਾ ਕੀਤਾ ਸੀਗਾ ਤੇ ਦਲ ਖਾਲਸਾ ਦੇ ਨਾਲ ਸੀਗੇ ਤੇ ਭਾਈ ਗਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਰਲ ਕੇ ਜਿਨ੍ਹਾਂ ਨੇ ਜਹਾਜ਼ ਅਗਵਾ ਕੀਤਾ ਸੀ ਤੇ ਉਹਨਾਂ ਸਿੰਘਾਂ ਦੀ ਤਸਵੀਰ ਹੈ ਜੀ। ਤੇ ਇਹ ਭਾਈ ਰਣਜੀਤ ਸਿੰਘ ਜੀ ਨੀਟਾ ਉਹਨਾਂ ਦੀ ਤਸਵੀਰ ਆ ਖਾਲਿਸਤਾਨ ਜਿੰਦਾਬਾਦ ਫੋਰਸ ਤੋਂ। ਤੇ ਆ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਤੋਂ ਜਿਹੜੇ ਪਿੱਛੇ ਅਕਾਲ ਚਲਾਣਾ ਗਏ ਕੀਤਾ ਉਹਨਾਂ ਨੇ ਉਹ ਹੈ। ਤੇ ਆ ਥੱਲੇ ਆਪਣੇ ਬੱਬਰ ਖਾਲਸਾ ਦੇ ਮੁਖੀ ਭਾਈ ਜੈਦਰ ਵਧਾਵਾ ਸਿੰਘ ਜੀ ਉਹਨਾਂ ਦੀ ਫੋਟੋ ਹੈ। ਇੱਧਰ ਆਪਣੀ ਜਿਹੜੀ ਇਹ ਸ੍ਰੀ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗਿਆਨੀ ਮੋਹਰ ਸਿੰਘ ਜੀ ਉਹਨਾਂ ਦੀ ਆ ਜਿਹੜੇ ਕਿ ਹਿੰਦੂ ਪਰਿਵਾਰ ਦੇ ਵਿੱਚ ਜਨਮੇ ਤੇ ਬਾਅਦ ਦੇ ਵਿੱਚ ਸਿੰਘ ਸੱਜ ਕੇ ਕਹਿ ਲਓ ਵੀ ਸੰਤਾਂ ਜੀ ਦੇ ਨਾਲ ਸੰਤਾਂ ਜੀ ਦੇ ਆਪਣੇ ਅੰਗ ਰੱਖਿਅਕ ਬਣ ਕੇ ਉਹਨਾਂ ਨੇ ਨਾਲ ਸੇਵਾ ਵੀ ਨਿਭਾਈ। ਪਹਿਲਾਂ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਸੰਗਤ ਮਾਣੀ ਤੇ ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹਨਾਂ ਦੇ ਨਾਲ ਰਹੇ। ਤੇ ਇਹਨਾਂ ਦਾ ਸਾਰਾ ਪਰਿਵਾਰ ਜੂਨ 84 ਨੂੰ ਸ਼ਹੀਦ ਹੋਇਆ ਉੱਥੇ ਅਕਾਲ ਤਖਤ ਸਾਹਿਬ ਜਦੋਂ ਹਮਲਾ ਹੋਇਆ ਸੀ। ਤੇ ਇਹਨਾਂ ਨੇ ਜਦੋਂ 6 ਜੂਨ ਨੂੰ ਟੈਂਕ ਆਏ ਪ੍ਰਕਰਮਾਂ ਦੇ ਵਿੱਚ ਉਦੋਂ ਟੈਂਕ ਦੇ ਸਾਹਮਣੇ ਬੰਬ ਬੰਨ੍ਹ ਕੇ ਆਪ ਟੈਂਕ ਦੇ ਉੱਤੇ ਛਾਲ ਮਾਰੀ ਤੇ ਟੈਂਕਾਂ ਨੂੰ ਰੋਕਿਆ ਗਿਆ ਉੱਥੇ। ਤੇ ਇਹ ਉਹਨਾਂ ਦੀ ਸ੍ਰੀ ਸਾਹਿਬ ਹੈ ਜੀ। ਜਿੱਦਾਂ ਤੁਸੀਂ ਦੇਖ ਸਕਦੇ ਆ ਪੁਰਾਣਾ ਲਿਟਰੇਚਰ ਉਸ ਸਮੇਂ ਦਾ ਭਾਈ ਵਰਿੰਦਰ ਸਿੰਘ ਜੀ ਦਾਖਾ ਤੇ ਜਿਹੜੇ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਬਹੁਤ ਜ਼ਿਆਦਾ ਸਾਥੀ ਸੀ ਜਿਨ੍ਹਾਂ ਦਾ ਨਾਮ ਇਹਨਾਂ ਦਾ ਹਰਚੰਦ ਸਿੰਘ ਲੌਂਗੋਵਾਲ ਨੂੰ ਮਾਰਨ ਦੇ ਵਿੱਚ ਵੀ ਸੀ। ਭਾਈ ਜਰਨੈਲ ਸਿੰਘ ਹਲਵਾਰਾ ਉਹਨਾਂ ਦੇ ਸਾਥੀ ਸੀਗੇ। ਤੇ ਉੱਤੇ ਭਾਈ ਗੁਰਦੇਵ ਸਿੰਘ ਜੀ ਉਹਨੇ ਜਿਹੜੇ ਭਾਈ ਕਵਰ ਸਿੰਘ ਸੁਲਤਾਨ ਪਿੰਡ ਉਹਨਾਂ ਦੇ ਸਾਥੀ ਸੀ ਉਹਨਾਂ ਦੀ ਤਸਵੀਰ ਵੀ ਹੈ। ਤੇ ਉਹ ਰਸਾਲਾ ਜਦੋਂ ਉਸ ਸਮੇਂ ਜਿਵੇਂ ਰਸਾਲੇ ਛਾਪਦੇ ਹੁੰਦੇ ਸੀ ਆਵਾਜ਼ੇ ਕੌਮ ਰਸਾਲਾ ਉਹ ਰਸਾਲਾ ਤੁਸੀਂ ਦੇਖ ਸਕਦੇ ਆ। ਤੇ ਇਹ ਕਸੂਰਵਾਰ ਕੌਣ ਹੂ ਆਰ ਗਿਲਟੀ ਇਹ ਕਿਤਾਬ ਜਿਹੜੀ ਕਿਤਾਬ ਦੇ ਵਿੱਚੋਂ ਨਾਮ ਕੱਢ ਕੇ ਭਾਈ ਜਿੰਦੇ ਸੁੱਖੇ ਉਹਨਾਂ ਨੇ ਉਦੋਂ ਸੋਧੇ ਲਾਏ। ਇਹਦੇ ਵਿੱਚ ਲਾਲਤ ਮਾਕਣ ਤੇ ਅਰਜਨ ਦਾਸ ਵਰਗਿਆਂ ਦਾ ਨਾਮ ਸੀ ਤੇ ਹੋਰ ਵੀ ਜਿਹੜੇ ਇਹਦੇ ਵਿੱਚੋਂ ਉਹਨਾਂ ਨੂੰ ਪਤਾ ਲੱਗਿਆ। ਤੇ ਅੱਗੇ ਆਏ ਲਿਟਰੇਚਰ ਜੀ ਆਪਣਾ ਹੈਗਾ ਵੀ ਜਿਹੜਾ ਭਾਈ ਬਲਵੀਰ ਸਿੰਘ ਸੰਧੂ ਨੇ ਲਿਖਿਆ ਹੋਇਆ ਤੇ ਇੱਧਰ ਦੂਜਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਤੇ ਨਾਲ ਹੀ ਅੱਗੇ ਇਹ ਮਾਸਿਕ ਰਸਾਲਾ ਸੀ ਜੀ ਜਿਹੜਾ ਸ਼ਮਸ਼ੀਰ ਦਸਤ ਉਦੋਂ ਚੱਲਦਾ ਹੁੰਦਾ ਸੀ ਤੇ ਉਹ ਤੁਸੀਂ ਦੇਖ ਸਕਦੇ ਆ। ਮੇਰਾ ਜਨਮ 1984 ਦਾ ਆ। ਮੈਂ ਜੂਨ 84 ਨਹੀਂ ਦੇਖੀ। ਬਾਅਦ
ਇਹੋ ਜਿਹੇ ਉਪਰਾਲਿਆਂ ਸਦਕਾ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਹੋਇਆ। ਸਾਨੂੰ ਪਤਾ ਚੱਲਿਆ ਕਿ ਮਹਿੰਗਾ ਸਿੰਘ ਬੱਬਰ ਕੌਣ ਸਨ, ਸੰਤ ਜਰਨੈਲ ਸਿੰਘ ਹੋਣੀ ਕੌਣ ਸਨ, ਜਨਰਲ ਸੁਬੇਗ ਸਿੰਘ ਕੌਣ ਸਨ, ਬਾਬਾ ਠਾਰਾ ਸਿੰਘ ਕੌਣ ਸਨ। ਅਨੇਕਾਂ ਸੂਰਬੀਰ ਯੋਧੇ ਜਿਨ੍ਹਾਂ ਨੇ ਜੂਨ ਦੇ ਵਿੱਚ ਅਤੇ ਉਸ ਤੋਂ ਬਾਅਦ ਤੋਂ ਅੱਜ ਤੱਕ ਦੇ ਸੰਘਰਸ਼ ਦੇ ਵਿੱਚ ਸ਼ਹਾਦਤਾਂ ਪਾਈਆਂ, ਉਹਨਾਂ ਦੀ ਜਾਣਕਾਰੀ ਮਿਲੀ। ਸਾਨੂੰ ਇਹ ਪਤਾ ਚੱਲਿਆ ਕਿ ਕਿਵੇਂ ਹਿੰਦ ਸਰਕਾਰ ਸਾਡੇ ਸਰੂਪ ਨਾਲ, ਸਾਡੀ ਆਈਡੈਂਟੀਟੀ ਦੇ ਨਾਲ, ਸਾਡੇ ਹੱਕਾਂ ਦੇ ਨਾਲ ਨਫ਼ਰਤ ਕਰਦੀ ਹੈਗੀ ਆ। ਕਿਸ ਤਰੀਕੇ ਨਾਲ ਉਹ ਹਰ ਇੱਕ ਬਹਾਨਾ ਲੱਭਦੀ ਆ ਕਿ ਸਿੱਖਾਂ ਨੂੰ ਡੋਮੀਨੇਟ ਕੀਤਾ ਜਾ ਸਕੇ, ਸਿੱਖਾਂ ਨੂੰ ਦਬਾਇਆ ਜਾ ਸਕੇ। ਸੋ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਨੇ ਸੋ ਦੈਟ ਕਿ ਜਿਹੜੀ ਇਹ ਸਟਰਗਲ ਗੁਰੂ ਨਾਨਕ ਸਾਹਿਬ ਨੇ ਜਨੇਊ ਨਾ ਪਾ ਕੇ ਸ਼ੁਰੂ ਕੀਤੀ ਸੀ ਤੇ ਉਹ ਅੱਜ ਤੱਕ ਜਾਰੀ ਹੈ, ਉਹਨੂੰ ਅੱਗੇ ਕੰਟੀਨਿਊ ਕੀਤਾ ਜਾ ਸਕੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ ਅਤੇ ਕਿੱਥੇ ਪੜ੍ਹਾ ਰਹੇ ਹੋ। ਦੁਸ਼ਮਣ ਦੇ ਅਸਥਾਨ ਦੇ ਉੱਤੇ, ਦੁਸ਼ਮਣ ਦੇ ਬਣਾਏ ਸਿਲੇਬਸ ਨੂੰ ਅਗਰ ਤੁਸੀਂ ਪੜ੍ਹਾ ਰਹੇ ਹੈਗੇ ਹੋ ਤਾਂ ਤੁਹਾਡਾ ਬੱਚਾ ਉਹ ਦੁਸ਼ਮਣ ਦੇ ਹੱਕ ਦੇ ਵਿੱਚ ਹੀ ਭੁਗਤੂਗਾ। ਇਸ ਲਈ ਜ਼ਰੂਰੀ ਆ ਕਿ ਤੁਸੀਂ ਉਹਨੂੰ ਉਹ ਪੜ੍ਹਾਓ ਜੋ ਤੁਹਾਡੇ ਇਤਿਹਾਸ ਨਾਲ ਮੇਲ ਖਾਂਦਾ ਆ, ਜੋ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ, ਤੁਸੀਂ ਬੱਚੇ ਨੂੰ ਜੋ ਬਣਾਉਣਾ ਚਾਹੁੰਦੇ ਹੋ। ਸੋ ਜਸਵੰਤ ਸਿੰਘ ਖਾਲੜਾ ਸਕੂਲ ਜਿਹੜਾ ਆ ਉਹ ਇੱਕ ਐਸਾ ਸੁਪਨਾ ਆ ਜਿਸ ਦੇ ਵਿੱਚ ਬੱਚਿਆਂ ਨੂੰ ਗੁਰਮਤ, ਇਤਿਹਾਸ ਅਤੇ ਦੁਨਿਆਵੀ ਵਿੱਦਿਆ ਨਾਲ ਪ੍ਰੋਵਾਈਡ ਕੀਤੀ ਜਾ ਸਕੇ ਸੋ that ਜਿਹੜਾ ਬੱਚਾ ਆ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੇ। ਜੂਨ 84 ਦਾ ਮਹੀਨਾ ਜਦੋਂ ਵੀ ਆਉਂਦਾ ਤਾਂ ਬਹੁਤ ਸਾਰੇ ਜ਼ਖਮ ਸਾਡੇ ਅੱਲੇ ਹੋ ਜਾਂਦੇ ਨੇ। ਦੁਬਾਰਾ ਉਹ ਯਾਦਾਂ ਜਿਹੜੀਆਂ ਕਿ ਜੂਨ 84 ਦੇ ਵੇਲੇ ਜੋ ਘਾਣ ਹੋਇਆ ਉਹਦੀਆਂ ਤਾਜ਼ਾ ਹੋ ਜਾਂਦੀਆਂ ਨੇ। ਸੋ ਜੂਨ 84 ਦੇ ਮਹੀਨੇ ਨੂੰ ਯਾਦ ਕਰਦਿਆਂ ਜਿਹੜੇ ਨਗਰ ਕੀਰਤਨ ਸਜਾਏ ਜਾਂਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ, ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਤੇ ਯੂਨਾਈਟਿਡ ਸਿੱਖਸ ਵੀ ਆਪਣੇ ਤੌਰ ਤੇ ਜਦੋਂ ਵੀ ਇਹ ਮੌਕਾ ਮਿਲਦਾ ਹੈ ਸਾਨੂੰ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ। ਉੱਥੇ ਯੂਨਾਈਟਿਡ ਸਿੱਖਸ ਵੱਲੋਂ ਜੋ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ, ਉੱਥੇ ਹੋਰ ਵੀ ਉਪਰਾਲੇ ਕਿਤੇ ਵੀ ਕਿਸੇ ਦੇ ਨਾਲ ਵੀ ਜੋ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਜਾਂ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਯੂਨਾਈਟਿਡ ਸਿੱਖਸ ਦੀਆਂ ਜੋ ਲੀਗਲ ਟੀਮਸ ਨੇ ਉਹਨਾਂ ਦੇ ਲਈ ਫਾਈਟ ਕਰਦੀਆਂ ਨੇ। ਜਾਂ ਅਸੀਂ ਕੈਨੇਡਾ ਦੇ ਵਿੱਚ ਜੋ ਉਮੀਦ ਹੈਲਪਲਾਈਨ ਸ਼ੁਰੂ ਕੀਤੀ ਹੋਈ ਆ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਹੋਰ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਨੇ। ਕਿਸੇ ਨੂੰ ਕੋਈ ਮੈਂਟਲ ਹੈਲਥ ਦੇ ਰਿਗਾਰਡਿੰਗ ਕੋਈ ਐਜੂਕੇਸ਼ਨ ਚਾਹੀਦੀ ਹੈ, ਗਾਈਡੈਂਸ ਚਾਹੀਦੀ ਹੈ, ਕੋਈ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਰਿਲੇਟਡ ਗਾਈਡੈਂਸ ਚਾਹੀਦੀ ਹੈ ਜਾਂ ਕਿਸੇ ਵੀ ਹੋਰ ਕਿਸਮ ਦੀ ਉਹਨਾਂ ਨੂੰ ਹੈਲਪ ਚਾਹੀਦੀ ਹੈ ਤਾਂ ਯੂਨਾਈਟਿਡ ਸਿੱਖਸ ਕੈਨੇਡਾ ਵੱਲੋਂ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਜਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ, ਜਿਸ ਤਰ੍ਹਾਂ ਹੁਣ ਜੇ ਆਪਾਂ ਦੇਖੀਏ ਤਾਂ ਕੱਲ ਪਰਸੋਂ ਹੀ ਇੱਕ USA ਦੇ ਵਿੱਚ ਇੱਕ ਕਿਸੇ ਰਾਜਨੀਤਿਕ ਵੱਲੋਂ ਸਿੱਖਾਂ ਨੂੰ ਕਿਸੇ ਹੋਰ ਕਮਿਊਨਿਟੀ ਦੇ ਨਾਲ ਕਹਿ ਲਓ ਆਇਡੈਂਟੀਟੀ ਜੋ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਗਈ ਹੈ। ਸੋ ਜਿਹੜੇ ਇਦਾਂ ਦੇ ਮੁੱਦੇ ਨੇ ਯੂਨਾਈਟਿਡ ਸਿੱਖਸ ਉਹ ਆਪਣੇ ਤੌਰ ਤੇ ਲੀਗਲੀ ਅਤੇ ਪੋਲੀਟੀਕਲੀ ਜਦੋਂ ਜਿੱਥੇ ਵੀ ਜਿਸ ਤਰੀਕੇ ਨਾਲ ਵੀ ਮੌਕਾ ਮਿਲਦਾ ਉਹ ਉਠਾਉਂਦਾ ਤੇ ਉਹਨੂੰ ਫਾਈਟ ਕਰਦੇ ਆ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਵਾਰ ਫੇਰ ਅਸੀਂ ਆਦਾ ਨਾਰਾ ਮਾਰਦੇ ਆ ਤੇ ਸਾਡੀ ਕੋਸ਼ਿਸ਼ ਹੈ ਕਿ ਜੋ 84 ਦੇ ਵਿੱਚ ਘਾਣ ਹੋਇਆ ਉਹ ਕਿਸੇ ਦੇ ਵੀ ਨਾਲ ਉਹ ਦੁਬਾਰਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਸ਼ਹੀਦੀ ਨਗਰ ਕੀਰਤਨ ਆ ਇਹਦੇ ਉੱਪਰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਜਿਵੇਂ ਕਿ ਤੁਸੀਂ ਦੇਖਦੇ ਹੋ ਹਰ ਨਗਰ ਕੀਰਤਨ ਦੇ ਉੱਤੇ ਦਸਤਾਰਾਂ ਦਾ ਜਿਹੜਾ ਫ੍ਰੀ ਲੰਗਰ ਲਗਾਇਆ ਜਾਂਦਾ ਹੈ, ਉਸੇ ਤਰ੍ਹਾਂ ਅੱਜ ਜਿਹੜਾ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਹੈ ਇਹਦੇ ਉੱਪਰ ਜਿਹੜਾ ਦਸਤਾਰਾਂ ਦਾ ਲੰਗਰ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਚੱਲ ਰਿਹਾ ਹੈ। ਤੁਸੀਂ ਆਪਣੇ ਜਿਹੜੇ ਛੋਟੇ ਬੱਚੇ ਨੇ ਉਹ ਪੱਗ ਬੰਨ੍ਹਣਾ ਚਾਹੁੰਦੇ ਨੇ ਉਹਨਾਂ ਨੂੰ ਇੱਥੇ ਲਿਆ ਕੇ ਆਓ ਤੇ ਸਾਡੇ ਕੋਲੋਂ ਸੋਹਣੀਆਂ ਜਿੱਦਾਂ ਦੇ ਰੰਗਾਂ ਦੀਆਂ ਤੇ ਜਿਹੜੇ ਸਟਾਈਲ ਦੀਆਂ ਉਹ ਪੱਗਾਂ ਬੰਨ੍ਹਣੀਆਂ ਚਾਹੁੰਦੇ ਨੇ ਫ੍ਰੀ ਵਿੱਚ ਬਣਵਾ ਕੇ ਜਾਓ। ਜੇ ਤੁਹਾਡੇ ਬੱਚੇ ਜਿਹੜੇ ਆ ਆਪਣੇ ਆਪ ਜੂੜਾ, ਪਟਕਾ ਜਾਂ ਪੱਗ ਨਹੀਂ ਬੰਨਦੇ, ਉਹਨਾਂ ਨੂੰ ਤੁਸੀਂ ਸਿਖਾਉਣਾ ਚਾਹੁੰਦੇ ਹੋ, ਗੁਰੂ ਸਾਹਿਬ ਦੀ ਨਵਾਜੀ ਹੋਈ ਜਿਹੜੀ ਦਸਤਾਰ ਆ ਉਹਦੇ ਨਾਲ ਜੋੜਨਾ ਚਾਹੁੰਦੇ ਹੋ, ਤੁਸੀਂ ਸਾਡੀਆਂ ਜਿਹੜੀਆਂ 2 ਵਰਕਸ਼ਾਪ ਫ੍ਰੀ ਦੇ ਵਿੱਚ ਚੱਲਦੀਆਂ ਨੇ, ਇੱਕ ਜਿਹੜੀ ਹੈਗੀ ਆ ਸੈਚਰਡੇ 1 ਤੋਂ 3 ਗੁਰੂ ਨਾਨਕ ਮਿਸ਼ਨ ਗੁਰਦੁਆਰੇ ਦੇ ਵਿੱਚ ਚੱਲਦੀ ਹੈ, ਦੂਜੀ ਬਨੇਜ਼ਰ ਰੋਡ ਦੇ ਉੱਤੇ ਜਿਹੜਾ ਗੁਰੂ ਘਰ ਹੈ ਉਹਦੇ ਵਿੱਚ ਐਵਰੀ ਸੈਚਰਡੇ 3 to 5 ਚੱਲਦੀ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਮਕਾਨ ਦੀ ਨੀਂਹ ਪੱਥਰ ਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਵਾਲਾਂ ਨੂੰ ਸੰਭਾਲਣਾ ਜੂੜੇ ਤੋਂ ਲੈ ਕੇ ਪਟਕਾ ਹਰ ਕੁਝ ਕਲਾਸ ਦੇ ਵਿੱਚ ਸਿਖਾਇਆ ਜਾਂਦਾ ਹੈ। ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜੋ, ਉਹਨਾਂ ਨੂੰ ਉੱਥੇ ਲੈ ਕੇ ਆਓ ਕਲਾਸ ਦੇ ਵਿੱਚ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਸੈਲਫ ਇੰਡੀਪੈਂਡੈਂਟ ਹੋ ਕੇ ਦਸਤਾਰ ਬੰਨਣੀ ਆਵੇ ਤੇ ਉਹਨਾਂ ਦੇ ਕੌਨਫੀਡੈਂਸ ਦੇ ਵਿੱਚ ਵਾਧਾ ਹੋਵੇ। ਸਾਰੀ ਸੰਗਤ ਦਾ TV 84 ਦੇ ਵਿੱਚ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਕੀਰਤਨ ਸਜਾਏ ਜਾ ਰਹੇ ਨੇ ਸਾਹਿਬ ਸ੍ਰੀ
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ 1984 ਦੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਸਜਾਏ ਜਾ ਰਹੇ ਨੇ। ਇਹਨਾਂ ਨਗਰ ਕੀਰਤਨ ਦੀ ਮਾਨਤਾ ਇਹ ਹੋ ਜਾਂਦੀ ਕਿ ਜਿਹੜੀ ਸਾਡੀਆਂ ਇੱਕ ਤਾਂ ਸਾਡੇ ਚੇਤਿਆਂ ਦੇ ਵਿੱਚ ਚੇਤਿਆਂ ਨੂੰ ਤਾਜ਼ਾ ਕਰਦੀ ਆ, ਬਾਕੀ ਜਿਹੜੀ ਸਾਡੀ ਆਉਣ ਵਾਲੀ ਨਸਲ ਆ ਜਾਂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਆ ਜਿਹੜੇ ਤਕਰੀਬਨ 80 ਤੋਂ ਬਾਅਦ ਜੰਮੇ ਨੇ, ਉਹਨਾਂ ਨੂੰ ਸੰਘਰਸ਼ ਬਾਰੇ ਜਿਹੜੇ ਪਰਿਵਾਰਾਂ ਨੂੰ ਤਾਂ ਸੇਕ ਲੱਗਿਆ ਉਹਨਾਂ ਨੂੰ ਤਾਂ ਪਤਾ, ਜਿਹੜੇ ਪਰਿਵਾਰਾਂ ਇਸ ਕਹਿਰ ਤੋਂ ਬਚੇ ਰਹੇ ਨੇ ਜਾਂ ਕਹਿ ਲਓ ਵੀ ਇਸ ਪਾਸੇ ਵਿੱਚ ਉਹਨਾਂ ਦਾ ਕੋਈ ਇਨਵੋਲਵਮੈਂਟ ਨਹੀਂ ਰਹੀ, ਉਹਨਾਂ ਦੇ ਬੱਚਿਆਂ ਨੂੰ ਕਈ ਵਾਰੀ ਇੱਥੇ ਗੱਲ ਵੀ ਹੁੰਦੀ ਆ 84 ਬਾਰੇ ਜਾਂ ਉਸ ਤੋਂ ਬਾਅਦ ਦੇ ਘੱਲੂ ਘਰ ਬਾਰੇ ਘੱਟ ਪਤਾ ਹੈਗਾ। ਇਹ ਜਿਹੜੇ ਜਿਵੇਂ ਪਿਛਲੀ ਵਾਰ ਪਰ ਉੱਥੇ ਜਾ ਕੇ ਪਤਾ ਕੀਤਾ ਗਿਆ ਤੇ ਥਾਣੇਦਾਰ ਜਿਹੜੇ ਨੇ ਫੜਨਾ ਸੀ ਨਾ ਉਹ ਲਾਗੇ ਹੋ ਕੇ ਤੇ ਕੁਲਵੰਤ ਸਿੰਘ ਨੂੰ ਕਹਿਣ ਲੱਗਾ, ਉਹ ਕੁਲਵੰਤ ਸਿੰਘ ਤੂੰ ਹੈ? ਉਹਨੇ ਆਖਿਆ ਹਾਂ ਮੈਂ ਹਾਂ ਕੁਲਵੰਤ ਸਿੰਘ ਨਾਗੋਕੇ। ਕਹਿੰਦੇ ਤੁਹਾਂ ਲਾਲੇ ਮਾਰੇ ਨੇ, ਕਹਿੰਦਾ ਲਾਲਿਆਂ ਨੇ ਕਿਹੜੀ ਕਰਤੂਤ ਚੰਗੀ ਕੀਤੀ ਆ। ਲਾਲੇ ਜਦੋਂ ਆਪਣਾ ਕੰਮ ਇਹਦਾ ਡਾਇਲੌਗ ਚੱਲਦਾ ਚਾਹੇ ਪਰਿਵਾਰ ਗਲਤੀ ਦੱਸੇ, ਬੱਚਾ ਆਪਣੇ ਆਪ ਦੇ ਬਾਰੇ ਰਿਸਰਚ ਕਰਕੇ ਪਤਾ ਕਰੂਗਾ ਵੀ ਇਹ ਜੋ ਵਰਤਾਰਾ ਹੈ ਜੋ ਅੱਜ ਕੱਲ੍ਹ ਦੇ ਨਗਰ ਕੀਰਤਨ ਨੇ ਇਹ ਸਾਡਾ ਕਿਹੜਾ ਇਤਿਹਾਸ ਦਰਸਾਉਂਦੇ ਨੇ ਤੇ ਜਿਹੜੀ ਕੌਮਾਂ ਉਹੀ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੀ ਹਿਸਟਰੀ ਨਹੀਂ ਭੁੱਲਦੀਆਂ ਤੇ ਉਸ ਹਿਸਟਰੀ ਨੂੰ ਚੇਤੇ ਰੱਖ ਕੇ ਆਪਣੀ ਗਾਹਾਂ ਵਾਲੀ ਰਣਨੀਤੀ ਬਣਾਉਂਦੀਆਂ ਨੇ। ਇਹ ਸਾਡੇ ਬੱਚਿਆਂ ਵਾਸਤੇ ਸਾਡੀ ਕੌਮ ਵਾਸਤੇ ਇੱਕ ਬੜਾ ਵਧੀਆ ਸੁਨੇਹਾ ਦੇਣ ਦਾ ਤਰੀਕਾ ਨਗਰ ਕੀਰਤਨਾਂ ਦਾ ਮਕਸਦ ਇਹ ਹੁੰਦਾ ਕਿ ਆਪਣੀ ਕੌਮ ਦੀ ਸ਼ਕਤੀ ਦਾ ਪ੍ਰਗਟਾਵਾ ਕਰਨਾ, ਮਾਫ ਕਰਨਾ, ਆਪਣੀ ਕੌਮ ਦੀ ਹੋਂਦ ਨੂੰ ਦਰਸਾਉਣਾ ਤੇ ਜਿਹੜੇ ਬਾਕੀ ਜੋ ਕੌਮਾਂ ਜਿੱਥੇ ਅਸੀਂ ਰਹਿੰਦੇ ਆ ਉਹਨਾਂ ਨੂੰ ਵੀ ਪਤਾ ਲੱਗਦਾ ਇਹ ਕੌਮ ਕਿੱਥੇ ਖੜੀ ਆ, ਕਿੱਥੇ ਕੀ ਇਹਨਾਂ ਦਾ ਇਤਿਹਾਸ ਹੈ। ਕਿਉਂਕਿ ਜਦੋਂ ਹੁਣ ਇੱਥੋਂ ਸਾਈਡ ਤੇ ਦੀ ਕਾਰਾਂ ਲੰਘਦੀਆਂ ਨੇ ਉਹ ਵੀ ਇੱਕ ਵਾਰੀ ਇਹਦੇ ਬਾਰੇ ਜਾਣਕਾਰੀ ਜ਼ਰੂਰ ਲੈਣਾ ਚਾਹੁੰਦੇ ਨੇ ਕਿ ਇਹ ਕੀ ਹੋ ਰਿਹਾ। ਇਹ ਜਿਹੜੀ ਨਗਰ ਕੀਰਤਨ ਬਾਕੀ ਅੱਡ ਜਿਹੜੇ ਕੰਟਰੀ ਨੇ ਆਪਣੀ ਵੱਖ-ਵੱਖ ਦਿਵਸਾਂ ਤੇ ਕੋਈ ਗਣਤੰਤਰ ਦਿਵਸ ਤੇ ਕੋਈ ਇੰਡੀਪੈਂਡੈਂਸ ਡੇ ਤੇ ਪਰੇਡ ਕੱਢਦੇ ਨੇ, ਉਹ ਸਿਰਫ ਮਤਲਬ ਇਹੀ ਹੁੰਦਾ ਕਿ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਆਇਓ ਅੱਗੇ ਤੁਰਦੇ ਰਹੋ। ਫਿਰ ਤੋਂ ਇਹ ਵੀ ਸਿੱਖ ਸਕਦਾ ਅੱਜ ਦੇ ਦਿਨ ਸ਼ਾਮਲ ਹੋ ਕੇ ਸਾਰੇ